ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 29 ਜੂਨ ਦਿਨ ਹੈਗਾ ਜੀ ਮੰਗਲਵਾਰ, ਅਤੇ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂ ਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500 ਦੇ ਉੱਤੇ। ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਜੀ ਐਂਡ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰਸ ਜਿਹੜੇ ਇਹਨਾਂ ਦੇ ਕੋਲੋਂ ਖਰੀਦ ਸਕਦੇ ਹੋ। ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਸੈਂਟਰਨੈਲਾ ਮੰਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਨਿਮਾ ਸੋਹਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਇਕਬਾਲ 559 374 45 41 ਦੇ ਉੱਤੇ। ਜੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਮੋਹਨ ਚੀਮਾ ਉਹਨਾਂ ਨੂੰ ਕਾਲ ਕਰੋ 559 905 2575। ਟੇੜਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟੇੜਕੀਆਣਾ ਉਹਨਾਂ ਦੇ ਨਾਲ ਸੰਪਰਕ 4159090503 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698 4087227698। ਅਤੇ ਆਓ ਆਪਾਂ ਜਿਹੜਾ ਜੇ ਖਬਰਾਂ ਦੇ ਸਿਲਸਿਲੇ ਦੀ ਸ਼ੁਰੂਆਤ ਕਰਦੇ ਹਾਂ। ਕਾਂਗਰਸ ਦਾ ਬਿਆਨ, ਕਹਿੰਦੇ ਜੀ ਅਰਵਿੰਦ ਕੇਜਰੀਵਾਲ ਨੇ ਸਾਡਾ ਆਈਡੀਆ ਚੋਰੀ ਕਰ ਲਿਆ ਜੀ। ਦੇਖੋ, ਪਹਿਲਾਂ ਤੇ ਉਹਦਾ ਆਈਡੀਆ ਹੈ ਕੀ ਆ, ਉਹਦਾ ਆਈਡੀਆ ਲਾ ਲਈਏ ਨਾ, ਉਹਦਾ ਲੱਖਾਂ ਲਾ ਲਈਏ ਕਿ ਉਹਦਾ ਆਈਡੀਆ ਕੀ ਆ, ਜਿਹਦੇ ਤੇ ਕਾਪੀਰਾਈਟ ਦਾ ਮੁਕੱਦਮਾ ਕਰਨ ਨੂੰ ਫਿਰਦੇ ਆ। ਫਿਲਮਾਂ ਦੇ ਵਿੱਚ ਰੌਲੇ ਪੈਂਦੇ ਹੁੰਦੇ ਇਸ ਤਰ੍ਹਾਂ ਕਿ ਉਹਨੇ ਮੇਰੀ ਕਹਾਣੀ ਚੋਰੀ ਕਰ ਲਈ, ਉਹਨੇ ਮੇਰਾ ਸੌਂਗ ਚੋਰੀ ਕਰ ਲਿਆ, ਉਹਨੇ ਮੇਰਾ ਡਾਇਲੌਗ ਚੋਰੀ ਕਰ ਲਿਆ। ਇਸ ਤਰ੍ਹਾਂ ਲੱਗਦਾ ਕਿ ਸਿਆਸਤ ਵੀ ਇੱਕ ਫਿਲਮੀ ਸਕ੍ਰਿਪਟ ਬਣ ਗਈ ਹੈ ਨਾ। ਖੈਰ, ਅਰਵਿੰਦ ਕੇਜਰੀਵਾਲ ਪੰਜਾਬ ਆਇਆ ਸੀਗਾ, ਥੋੜ੍ਹੇ ਜਿਹੇ ਮਨਸੂਬੇ ਪਤਾ ਲੱਗ ਗਏ ਸਨ ਕਿ ਬਿਜਲੀ ਦੇ ਮੁੱਦੇ ਤੇ ਕੋਈ ਨਾ ਕੋਈ ਗੱਲ ਹੋਊਗੀ। ਚਰਚੇ ਇਹ ਵੀ ਚੱਲੇ ਕਿ ਹਰਭਜਨ ਮਾਨ ਜਾਂ ਕਿਤੇ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ। ਸਿਆਸਤ ਵੀ ਤੁਹਾਨੂੰ ਪਤਾ ਹੀ ਹੈ, ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ। ਤਾਂ ਚਰਚਾ ਸੀਗਾ ਕਿ ਹਰਭਜਨ ਮਾਨ ਜੁਆਇਨ ਕਰ ਸਕਦੇ ਆ। ਹਾਲਾਂਕਿ ਉਹਨਾਂ ਵੱਲੋਂ ਕੋਈ ਓਫੀਸ਼ੀਅਲ ਖੰਡਨ ਵੀ ਨਹੀਂ ਆਇਆ, ਜੁਆਇਨਿੰਗ ਵੀ ਨਹੀਂ ਹੋਈ। ਫਿਰ ਪ੍ਰਗਟ ਸਿੰਘ ਬਾਰੇ ਰਿਊਮਰ ਸੀ ਕਿ ਪ੍ਰਗਟ ਸਿੰਘ ਹੋਰੀ ਜਾ ਸਕਦੇ ਨੇ, ਉਹ ਮਤਲਬ ਕਿ ਫੁੱਲ ਬੈਕੀ ਕਰਨਗੇ ਜਾ ਕੇ ਆਮ ਆਦਮੀ ਪਾਰਟੀ ਦੀ, ਗੋਲ ਨਾ ਕੋਈ ਕਰੇ। ਪਰੰਤੂ ਉਹ ਵੀ ਮਾਮਲਾ ਜਿਹੜਾ ਉਹ ਸਿਫਰ ਦਾ ਸਿਫਰ ਹੀ ਰਿਹਾ, ਨਤੀਜਾ ਉਹਦਾ ਵੀ। ਤਾਂ ਅਖੀਰ ਦੇ ਵਿੱਚ ਫਿਰ ਉਹ ਆਏ ਨੇ, ਉਹਨਾਂ ਨੇ ਐਲਾਨ ਕੀਤਾ। ਵੈਸੇ ਮੈਨੂੰ ਤਾਂ ਉਹਨਾਂ ਨੇ ਹੈਰਾਨ ਕੀਤਾ ਕਿ ਜੇ ਐਲਾਨ ਹੀ ਕਰਨਾ ਸੀ ਤੇ ਭਗਵੰਤ ਮਾਨ ਕਾਹਦੇ ਲਈ ਹੈ। ਐਲਾਨ ਮਾਨ ਵੀ ਕਰ ਸਕਦਾ, ਤੁਸੀਂ ਇੰਨਾ ਅਰਮਾਨ ਲੈ ਕੇ ਇੱਥੇ ਆ ਗਏ ਹੋ। ਤੇ ਨਾਲ ਐਤਕੀ ਬੜਾ ਤਾਮ ਝਾਮ ਸੀਗਾ। ਅਰਵਿੰਦ ਕੇਜਰੀਵਾਲ 2017 'ਚ ਸਾਡੇ ਇੱਥੇ ਲੰਬੀ 'ਚ ਕਾਫੀ ਪ੍ਰਚਾਰ ਕਰਕੇ ਗਿਆ, ਉਦੋਂ ਕਵਰ ਕਰਦੇ ਰਹੇ ਹਾਂ। ਬਿਲਕੁਲ ਨਾ ਮਾਤਰ ਦੀ ਸਿਕਿਉਰਿਟੀ ਹੁੰਦੀ ਸੀ, ਨਾ ਮਾਤਰ ਜੀ। ਹਾਲਾਂਕਿ ਚੀਫ ਮਿਨਿਸਟਰ ਉਦੋਂ ਵੀ ਸਨ। ਤੇ ਐਤਕੀ ਤਾਂ ਹੁਣ ਮੈਂ ਦੇਖ ਰਿਹਾ ਸੀ ਚੰਡੀਗੜ੍ਹ ਕਿ ਜੈਟ ਪਲੱਸ ਸਿਕਿਉਰਿਟੀ। ਤੇ ਜਿਹੜਾ ਕੁੰਵਰ ਵਿਜੇ ਪ੍ਰਤਾਪ ਸਿੰਘ ਆ, ਉਹ ਵੀ ਇੱਕ ਮੌਕੇ ਤੇ ਬਾਹਰ ਹੀ ਰਹਿ ਗਿਆ ਜਦੋਂ ਇਹ UT ਹਾਊਸ ਦੇ ਵਿੱਚ ਗਏ ਨੇ। ਖੈਰ, ਸਾਰੀਆਂ ਗੱਲਾਂ ਹੁਣ ਪਾਸੇ ਰਹਿ ਗਈਆਂ। ਐਲਾਨ ਤੇ ਆ ਜਾਈਏ ਕਿ ਐਲਾਨ ਕਰਨ ਲਈ ਦਿੱਲੀ ਤੋਂ ਖੁਦ ਇੱਕ ਚੀਫ ਮਿਨਿਸਟਰ ਆਉਂਦਾ, ਪਾਰਟੀ ਦਾ ਸੁਪਰੀਮੋ ਕਹਿ ਲਓ, ਕਨਵੀਨਰ ਕਹਿ ਲਓ, ਤੇ ਉਹ ਆ ਕੇ ਕਹਿੰਦਾ ਆ ਕਿ ਦੇਖੋ 300 ਯੂਨਿਟ ਤੱਕ ਸਭ ਦੀ ਬਿਜਲੀ ਤੇ ਘੱਟ ਆ, ਬਸ ਚੱਕੋ। ਮਤਲਬ ਕਿ ਕੋਈ 200 ਦੀ ਗੱਲ ਕਰ ਰਿਹਾ ਸੀ, ਕੋਈ ਸਲਾਹ ਬਣਾ ਰਿਹਾ ਸੀ, ਕੋਈ ਇਹ ਕਹਿ ਰਿਹਾ ਸੀਗਾ ਕਿ ਅਸੀਂ ਰੇਟ ਕੱਟ ਕਰ ਦਊਂਗੇ, ਉਹ ਕਹਿੰਦਾ ਕਿ ਆਪਾਂ 300 ਚੱਕੋ। ਪਰ ਕੁਛ ਗੱਲਾਂ ਉਹਨੇ ਹੋਰ ਕਲੀਅਰ ਕੀਤੀਆਂ ਕਿ ਇੱਕ ਤੇ ਕਿਸਾਨਾਂ ਦੀ ਜਿਹੜੀ ਬਿਜਲੀ ਆ ਉਹ ਜਿਉਂਦੀ ਤਿਉਂ ਜਾਂਦੀ ਰਹੂਗੀ, ਫਰੀ ਦੀ ਫਰੀ। ਜਿਹੜੀਆਂ ਹੋਰ ਸਕੀਮਾਂ ਨੇ ਉਹ ਵੀ ਜਿਉਂਦੀਆਂ ਤਿਉਂ ਚੱਲਦੀਆਂ ਰਹਿਣਗੀਆਂ। ਫਿਰ ਪੁੱਛਿਆ ਜਿਹੜੇ ਉੱਥੇ ਜ਼ਹੀਨ ਪੱਤਰਕਾਰ ਬੈਠੇ ਸੀ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਪੈਸਾ ਕਿੱਥੋਂ ਆਊਗਾ? ਉਹ ਕਹਿੰਦੇ ਕਿ ਮਾਫੀਆ ਖਤਮ ਕਰ ਦਿਆਂਗੇ ਆਪਾਂ, ਅਸੀਂ ਦਿੱਲੀ ਦਾ ਰੈਵਨਿਊ ਹੈ ਜਿਹੜਾ ਉਹ ਕਿੱਥੇ ਲੈ ਗਏ। ਅਸੀਂ 30,000 ਕਰੋੜ ਸੀ ਜਦੋਂ ਅਸੀਂ ਆਏ, 25,000 30,000 ਕਰੋੜ ਸੀ।
ਤੇ ਅੱਜ ਦੇਖ ਲਓ 70,000 ਕਰੋੜ ਤੱਕ ਆ। ਤੇ ਅਸੀਂ ਇਹ ਜਿਹੜਾ ਪੌਣੇ 2 ਲੱਖ ਕਰੋੜ ਆ ਪੰਜਾਬ ਦਾ ਰੈਵਨਿਊ, ਇਹਨੂੰ ਤਾਂ ਲੈ ਜਾਗੇ ਅਸੀਂ 4 ਲੱਖ ਕਰੋੜ ਤੱਕ। ਗੱਲਾਂ ਕਿਹੜੀਆਂ ਤੋਂ ਗੱਲਾਂ ਕਰਦੇ ਕਿਹੜੀਆਂ। ਉਹ ਫਿਰ ਇਸ ਤਰ੍ਹਾਂ ਮਤਲਬ ਕਿ ਤੁਹਾਨੂੰ ਪਤਾ ਹੀ ਹੈ, ਬੜੇ ਹਾਜ਼ਰ ਜਵਾਬ ਨੇ, ਬਹੁਤ ਹਾਜ਼ਰ ਜਵਾਬ ਨੇ। ਤਾਂ ਉਹ ਇਸ ਤਰ੍ਹਾਂ ਜਵਾਬ ਦੇ ਗਏ ਆ ਕਿ ਅਸੀਂ ਆਪੇ ਪ੍ਰਬੰਧ ਕਰ ਲਾਂਗੇ, ਤੁਸੀਂ ਮੇਰੇ ਤੇ ਛੱਡ ਦਿਓ, ਮੈਂ ਮੈਨੇਜ ਕਰ ਲੂੰਗਾ, ਮੈਨੂੰ ਕਰਨਾ ਆਉਂਦਾ, ਮੈਂ ਦਿੱਲੀ 'ਚ ਕਰ ਚੁੱਕਾ ਵਾਂ। ਸੋ ਐਸੀਆਂ ਉਹਨਾਂ ਨੇ ਗੱਲਾਂ ਕੀਤੀਆਂ। ਪਰ ਨਾਲ ਕਿਹਾ ਕਿ ਵੇਖੋ ਗੱਲ ਇਹ ਆ ਕਿ 300 ਤੋਂ ਉੱਤੇ ਬਿਜਲੀ ਦੀ ਖਪਤ ਹੋ ਗਈ, ਚਾਹੇ 1 ਯੂਨਿਟ ਹੀ ਆ, ਤੇ ਅਸੀਂ ਸਾਰਾ ਬਿੱਲ ਲਗਾਵਾਂਗੇ। ਇੱਥੇ ਆ ਕੇ ਘੁੰਡੀ ਫਸ ਗਈ। ਭਗਵੰਤ ਮਾਨ ਨੇ ਕੂਣੀ ਕਾਣੀ ਤੇ ਬਥੇਰੀ ਮਾਰੀ, ਜ਼ੋਰ ਲਾਇਆ ਕਿ ਨਹੀਂ ਯਾਰ ਉਹਦੇ ਚਰਨ ਕਹਿੰਦਾ ਹੀ ਨਹੀਂ, ਪੂਰਾ ਹੀ ਲਵਾਂਗੇ। ਇੱਥੇ ਫਿਰ ਤੁਹਾਨੂੰ ਪਤਾ ਸੀ ਸਿਆਸਤ ਤੋਂ ਨਹੀਂ ਲਾਜ਼ਮੀ ਹੈ। ਕਾਲੀ ਕਹਿੰਦੇ ਕਿ ਬਿੱਲੀ ਕਹਿੰਦੇ ਬਾਹਰ। ਵੇਖ ਲਓ ਇਹਨਾਂ ਨੇ ਗਾਂ ਪੂਰੇ ਰੇਟ ਤੇ ਹੀ ਵਸੂਲੀ ਕਰਨੀ ਆ ਜੇ ਕਿਸੇ ਦੀ ਕੰਜੰਪਸ਼ਨ ਜਿਹੜੀ ਆ 300 ਯੂਨਿਟ ਤੋਂ ਵੱਧ ਗਈ। ਇਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਸਭ ਨਿਸ਼ਾਨੇ ਤੁਹਾਨੂੰ ਪਤਾ ਹੀ ਹੈ ਫਿਰ ਲੱਗਣੇ ਹੀ ਸਨ। ਪਰ ਹੈਰਾਨਗੀ ਦੀ ਗੱਲ ਆ ਕਿ ਰਾਜ ਕੁਮਾਰ ਵੇਰਕਾ ਤੁਹਾਨੂੰ ਪਤਾ ਹੀ ਹੈ, ਫਿਰ ਉਹ ਜਦੋਂ ਬੋਲਦੇ ਆ ਤੇ ਫਿਰ ਸਭ ਦਿਲ ਦੀਆਂ ਫਰੋਲਦੇ ਆ। ਉਹ ਚਲੇ ਗਏ ਦਿੱਲੀ। ਉਹ ਕਹਿੰਦਾ ਇਹ ਮੋਦੀ ਦਾ ਚੇਲਾ ਹੈਗਾ ਜੇ, ਇਹ ਤੇ ਫਰੋਡ ਬੰਦਾ ਹੈ। ਇਹਨੇ ਕੀ ਕੀਤਾ ਕਿ ਨਾਲ ਉਹਨੇ ਬੰਦੇ ਵੀ ਬਿਠਾਏ ਸੀ, ਸਫਾਈ ਕਰਮੀ ਖਾਸ ਤੌਰ ਤੇ। ਉਹਨੇ ਆਖਿਆ ਕਿ ਇਹਨਾਂ ਨੂੰ ਤਾਂ ਪੱਕਿਆ ਨਹੀਂ ਕੀਤਾ। ਦੂਜੀ ਗੱਲ ਆ ਬਿਜਲੀ ਦੇ ਬਿੱਲਾਂ 'ਚ ਵੀ ਇਹ ਠੱਗੀ ਮਾਰਦਾ। ਤੇ ਕਿਵੇਂ ਮਾਰਦਾ ਹੈ ਜੀ? ਉਹ ਆਖੇ ਜੀ ਇਸ ਤਰ੍ਹਾਂ ਆ ਕਿ ਬਿੱਲ ਐਕਸਟਰਾ ਭੇਜ ਦਿੰਦੇ ਨੇ ਕਿ ਤੁਹਾਡੇ ਫਿਕਸ ਚਾਰਜਸ ਵੀ ਇੰਨੇ ਆ, ਕਿਉਂਕਿ ਤੁਸੀਂ ਲੋਡ ਜਿਹੜਾ ਲਿਖਾਇਆ ਉਸ ਤੋਂ ਵੱਧ ਲੋਡ ਆ ਤੁਹਾਡਾ। ਤੇ ਇਸ ਤਰ੍ਹਾਂ ਕਰਦੇ ਕਰਦੇ ਨੇ 10,000 ਕਰੋੜ ਦਾ ਘਪਲਾ ਕੀਤਾ। ਉਹਨੇ ਘਪਲਾ ਸ਼ਬਦ ਇਸਤੇਮਾਲ ਕੀਤਾ ਹੈ। ਪਰ ਸਭ ਤੋਂ ਹੈਰਾਨਗੀ ਤਾਂ ਇਸ ਗੱਲ ਤੇ ਹੈ ਜਿਹੜੀ ਤੁਸੀਂ ਸੁਣਾਈ ਆ ਕਿ ਸਾਡਾ ਆਈਡੀਆ ਚੋਰੀ ਕਰ ਲਿਆ। ਤੇ ਯਾਰ ਗੱਪ ਵੀ ਜਾਂ ਬੱਚੇ ਵੀ ਜਿਹੜੇ ਆ ਜਾਂ ਜਿਹੜੇ ਇਸ ਤਰ੍ਹਾਂ ਦੇ ਕਹਿ ਲਓ ਕਿ ਸਬਜ਼ ਬਾਗ ਹੈ, ਇਹ ਵੀ ਪੇਟੈਂਟ ਹੋ ਗਏ ਆ, ਇਹ ਵੀ ਕਾਪੀਰਾਈਟ ਅਧੀਨ ਆ ਗਏ ਆ। ਇਹ ਤੇ ਜਿਹੜਾ ਮਰਜ਼ੀ ਕਰੀ ਚੱਲੇ। ਇਹ ਮਤਲਬ ਕਿ ਇਹ ਵੀ ਤੁਸੀਂ ਲਿਖਾ ਲਏ ਆਪਣੇ ਨਾਲ ਕਿ ਹੋਰ ਕੋਈ ਆ ਕੇ ਭੱਚਾ ਵੀ ਨਹੀਂ ਦੇ ਸਕਦਾ ਕਿਸੇ ਨੂੰ, ਆ ਕੇ ਕੋਈ ਲਾਰਾ ਵੀ ਨਹੀਂ ਲਾ ਸਕਦਾ, ਆ ਕੇ ਕੋਈ ਕਿਸੇ ਨਾਲ ਵਾਅਦਾ ਵੀ ਨਹੀਂ ਕਰ ਸਕਦਾ। ਹੱਦ ਹੈ ਯਾਰ। ਜੇ ਤੁਸੀਂ ਬੈਕ ਕਰਾ ਲਿਆ ਤਾਂ ਮਤਲਬ ਕਿ 100 ਵੀ ਤੁਸੀਂ ਬੈਕ ਕਰਾ ਲਈਆਂ ਕਾਂਗਰਸੀਆਂ ਨੇ, ਝੂਠ ਵੀ ਤੁਸੀਂ, ਵਾਅਦੇ ਵੀ ਤੁਸੀਂ, ਦਾਅਵੇ ਸਾਰਾ ਕੁਛ ਹੀ ਤੁਸੀਂ ਬੈਕ ਕਰਾ ਲਿਆ। ਚਲੋ ਹੁਣ ਗੱਲ ਇਹ ਆ ਕਿ ਹਾਲੇ ਉਹ ਜਿਵੇਂ ਆਂਦੇ ਹੁੰਦੇ ਆ ਨਾ ਕਿ ਸੂਤ ਨਾ ਪਲਾਣ ਜਲਾਏ ਨਾਲ ਠੇਂਗੋ ਠੇਂਗੀ, ਜਲਾਏ ਨਾਲ ਡਾਂਗੋ ਡਾਂਗੀ, ਉਹ ਹਾਲ ਆ। ਅਰਵਿੰਦ ਕੇਜਰੀਵਾਲ ਕਿਤੇ ਚੀਫ ਮਿਨਿਸਟਰ ਬਣਿਆ ਪਿਆ। ਮੈਂ ਅੱਗੇ ਇੱਕ ਗੱਲ ਕਹਿੰਦਾ ਹੁੰਦਾ ਕਿ ਹਾਲੇ ਆਮ ਆਦਮੀ ਪਾਰਟੀ ਦੀ ਲੜਾਈ ਆਮ ਆਦਮੀ ਪਾਰਟੀ ਨਾਲੋਂ ਨਹੀਂ ਜੇ ਪਹਿਲਾਂ ਜੀ। ਕਿਉਂਕਿ ਇਹਨਾਂ ਦਾ ਜਿਹੜਾ ਵੋਟ ਸ਼ੇਅਰ ਸੀਗਾ 2017 ਚ, ਉਹ 2019 ਚ ਆ ਕੇ 17.5% ਉੱਡ ਗਿਆ। ਪਹਿਲਾਂ ਤਾਂ ਫਾਈਟ ਦੇ ਵਿੱਚ ਪਹੁੰਚਣ ਵਾਸਤੇ, ਦੂਜੇ ਨੰਬਰ ਤੇ ਮਤਲਬ ਕਿ ਲੜਾਈ ਦੇਣ ਵਾਸਤੇ ਇਹਨਾਂ ਨੂੰ ਆਪਣੇ ਨਾਲ ਲੜਨਾ ਪਊਗਾ। ਉਹ ਜਿਹੜਾ ਖੁੱਸਿਆ ਵੋਟ ਬੈਂਕ ਆ 17.5% ਦੇ ਕਰੀਬ, ਉਹ ਹਾਸਲ ਕਰਨਾ ਪਊਗਾ। ਉਸ ਤੋਂ ਬਾਅਦ ਦੀਆਂ ਗੱਲਾਂ ਨੇ। ਇਹ ਪਹਿਲਾਂ ਹੀ ਪੈ ਗਿਆ ਵੀ ਕਿਤੇ ਸਾਡੀ ਖੀਰ ਦੇ ਵਿੱਚ ਕੋਈ ਖੇਹ ਪਾਉਣ ਪਾਸਿਓਂ ਨਾ ਆ ਜਾਵੇ। ਬਸ ਆਹ ਰੌਲਾ ਹੈ ਕਿ ਤੁਸੀਂ ਵੀ ਤਾਂ ਕਰੀ ਜਾਂਦੇ ਹੋ। ਹਰੀਸ਼ ਰਾਵਤ ਕਹਿੰਦਾ ਸੀ ਅਸੀਂ ਦੇਵਾਂਗੇ 200 ਯੂਨਿਟ ਫਰੀ, ਕੈਪਟਨ ਅਮਰਿੰਦਰ ਸਿੰਘ ਐਲਾਨ ਕਰੂਗਾ, ਤੁਸੀਂ ਕਰ ਦਿੰਦੇ। ਪਹਿਲੀ ਗੱਲ ਤੇ ਇਹ ਆ ਕਿ ਇਹਨਾਂ ਨੂੰ ਕੰਨੋਂ ਫੜ ਕੇ ਸੱਤ ਦੇ ਵਿੱਚ ਖਿਲਾਰਿਆ ਹੋਵੇ ਕਿ ਜੇ ਤੁਸੀਂ ਚੱਜਦੇ ਹੁੰਦੇ ਅੱਜ ਦਿੱਲੀੋਂ ਚੱਲ ਕੇ 300-350 ਕਿਲੋਮੀਟਰ ਤੋਂ ਕੋਈ ਬੰਦਾ ਆ ਕੇ ਸਾਡੀ ਇਸ ਸਮੱਸਿਆ ਤੇ ਸਿਆਸਤ ਨਾ ਕਰਦਾ। ਕਿਉਂ 60-70 ਸਾਲਾਂ 'ਚ ਬਿਜਲੀ ਦੇ ਜਿੰਨੇ ਰੇਟ ਹੋਏ ਉਹ ਤੁਸੀਂ 4-5 ਸਾਲਾਂ 'ਚ ਡਬਲ ਕਰ ਦਿੱਤੇ। ਤੁਸੀਂ ਨਿਕੰਮੇ ਹੋ ਕਿ ਉਹਨੂੰ ਕਹੀਏ। ਸਭ ਤੋਂ ਵੱਡੀ ਗੱਲ ਤੇ ਇਹ ਹੈ ਨਾ ਕਿ ਤੁਸੀਂ ਰੇਟ ਵੀ ਨਹੀਂ ਘਟਾ ਸਕੇ, ਸਬਸਿਡੀ ਜਿਹੜੀ ਦਿੰਦੇ ਹੋ ਉਹ ਵੀ ਤੁਸੀਂ ਕੰਟਰੋਲ ਨਹੀਂ ਕਰ ਸਕੇ। ਵੱਡੇ ਘਰ ਵੱਡੀ ਸਬਸਿਡੀ ਖਾਈ ਜਾਂਦੇ ਆ, ਕੁਝ ਵੀ ਨਹੀਂ ਕਰ ਸਕੇ। ਨਿੱਜੀ ਥਰਮਲ ਤੁਸੀਂ ਉਹਨਾਂ ਨੂੰ ਹਿੱਤ ਵੇਚ ਦਿੱਤੇ ਪੰਜਾਬ ਦੇ। ਆਪਣੇ ਜਿਹੜੇ ਸਾਡੇ ਥਰਮਲ ਬਹੁਤ ਘੱਟ ਕਾਸਟ ਤੇ ਉਹ ਬਿਜਲੀ ਉਤਪਾਦਨ ਕਰਦੇ ਸੀ, ਉਹ ਤੁਸੀਂ ਜ਼ਮੀਨਾਂ ਵੇਚਣ ਲਈ ਕਮਿਸ਼ਨ ਖਾਣ ਵਾਸਤੇ ਤੁਸੀਂ ਗਾਂਠ ਪਾਤੇ। ਕਰੀਏ ਕੀ? ਜੇ ਤੁਹਾਡੇ 'ਚ ਇਹ ਚੀਜ਼ਾਂ ਨਾ ਹੁੰਦੀਆਂ ਤੇ ਉਹ ਇਸ ਤਰ੍ਹਾਂ ਕਿ ਜਿਹਨਾਂ ਨੂੰ ਤੁਸੀਂ ਹੁਣ ਕਹਿੰਦੇ ਹੋ ਕਿ ਫਰਾਡ ਆ, ਮੋਦੀ ਦਾ ਚੇਲਾ, ਉਹ ਆਪੇ ਨਾ ਇੱਥੇ ਆ ਕੇ ਰਾਜਨੀਤੀ ਕਰਦੇ। ਮੁੱਦੇ ਤਾਂ ਤੁਹਾਡੇ ਪੈਦਾ ਕੀਤੇ ਹੋਏ ਆ ਨਾ ਜੀ। ਇਹ ਚੀਜ਼ਾਂ ਨੇ
ਖੈਰ ਇਹ ਰਾਜਨੀਤੀ ਚੱਲਣੀ ਅੱਗੇ। ਰਾਜਕਰਨਵੀਰ ਸਿੰਘ ਜੀ, ਅੱਜ ਆਪਾਂ ਸਾਰੀ ਕੈਲਰੀ ਬਰਨ ਇੱਥੇ ਨਾ ਕਰ ਦਈਏ ਕਿਉਂਕਿ ਹਾਲੇ ਲੰਮਾ ਸਮਾਂ ਪਿਆ। ਫਰਵਰੀ ਮਾਰਚ ਕਿੱਥੇ ਆਉਣੀ ਹੈ ਜੀ। ਇਹ ਕਾਪੀਰਾਈਟ ਦੇ ਇਸ਼ੂ ਤੇ ਹੁਣ ਇਹ ਆ ਵੀ ਝੂਠ ਬੋਲਣਾ ਵੀ ਬਸ ਇਹ ਆ ਵੀ ਜਿਹੜਾ ਅਸੀਂ ਬੋਲਦੇ ਸਾਨੂੰ ਦਿਓ ਤੇ ਜਿਹੜਾ ਤੁਸੀਂ ਬੋਲਣਾ ਤੁਸੀਂ ਰੱਖੋ। ਇੱਦਾਂ ਦਾ ਕੰਮ ਔਖਾ। ਅਗਲੀ ਗੱਲ ਕਰੀਏ, ਕਹਿੰਦੇ ਲੱਖਾ ਸਿਧਾਣਾ ਨੂੰ ਵੱਡੀ ਰਾਹਤ ਤੇ ਦੀਪ ਸਿੱਧੂ ਨੂੰ ਸੰਮਨ। ਹਾਂਜੀ, ਕਿਤੇ ਖੁਸ਼ੀ ਕਿਤੇ ਗਮ ਵਾਲੀ ਗੱਲ ਆ, ਕਿਉਂਕਿ ਇਹੋ ਜਿਹੇ ਕੇਸਾਂ ਦੇ ਵਿੱਚੋਂ ਰਾਹਤ ਮਿਲਣੀ, ਚਾਹੇ ਕੋਈ ਵੀ ਬੰਦਾ ਹੋਵੇ, ਉਹਦੇ ਵਾਸਤੇ ਸੁਭਾਵਿਕ ਤੌਰ ਤੇ ਖੁਸ਼ੀ ਦਾ ਮਰਹਲਾ ਹੁੰਦਾ, ਖੁਸ਼ੀ ਦਾ ਸਬੱਬ ਹੁੰਦਾ ਆ। ਤੇ ਲੱਖੇ ਸਿਧਾਣੇ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਵੱਡੀ ਰਾਹਤ ਮਿਲੀ ਆ। ਵੱਡੀ ਰਾਹਤ ਹੀ ਇਉਂ ਮਿਲੀ ਆ ਕਿ ਲੱਖੇ ਸਿਧਾਣੇ ਦੀ ਗ੍ਰਿਫਤਾਰੀ ਤੇ ਪੱਕੀਓ ਰੋਕ ਲੱਗ ਗਈ ਆ। ਵੈਸੇ ਆਪਾਂ ਦੇਖਿਆ ਸੀਗਾ ਕਿ 3 ਜੁਲਾਈ ਤੱਕ ਇਹਨੂੰ ਮੋਹਲਤ ਮਿਲੀ ਸੀ। ਉਸ ਦਿਨ ਮੈਂ ਸ਼ਾਇਦ 6 ਕਹਿ ਗਿਆ ਸੀਗਾ, ਉਹ ਮੇਰੀ ਗਲਤੀ ਹੈ, ਮੈਂ ਸਵੀਕਾਰ ਕਰਦਾ ਕਿ ਮੈਨੂੰ ਡੇਟ ਉਸ ਦਿਨ ਯਾਦ ਨਹੀਂ ਸੀ ਪੱਕੀ। ਤਾਂ 3 ਜੁਲਾਈ ਤੱਕ ਸੀ। ਤਾਂ ਹੁਣ ਕਹਿ ਲਓ ਕਿ ਇਸ ਮੁਕੱਦਮੇ 'ਚ ਜਿਹੜੀ FIR ਨੰਬਰ ਹੁਣ ਨਹੀਂ ਮੈਂ ਭੁੱਲੂੰਗਾ 39 ਹੈ ਸ਼ਾਇਦ, ਤਾਂ ਉਹਦੇ ਵਿੱਚ 19 ਜੁਲਾਈ ਤੱਕ ਉਹਦੀ ਅਰੈਸਟ ਤੇ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਪੱਕੇ ਤੌਰ ਤੇ ਸਟੇ ਆ। ਅਦਾਲਤ ਨੇ ਆਖਿਆ ਕਿ ਇਨਵੈਸਟੀਗੇਸ਼ਨ ਲੱਖਾ ਜਿਹੜਾ ਉਹ ਜੁਆਇਨ ਕਰੇਗਾ, ਮਤਲਬ ਕਿ ਪੁੱਛਗਿੱਛ ਦੇ ਵਿੱਚ ਸ਼ਾਮਲ ਹੋਏਗਾ। ਹੁਣ ਪੁੱਛਗਿੱਛ ਦੇ ਵਿੱਚ ਸ਼ਾਮਲ ਹੋਏਗਾ, ਗੱਲਾਂ ਦੋ ਨੇ। ਇੱਕ ਤੇ ਇਹ ਹੁੰਦਾ ਕਿ ਪੁਲਿਸ ਹਮੇਸ਼ਾ ਇਹ ਯਤਨ ਕਰਦੀ ਆ ਕਿ ਵੇਖੋ ਜੀ ਇਹ ਬੰਦਾ ਜਿਹੜਾ ਨਾ ਪੁੱਛਗਿੱਛ ਦੇ ਵਿੱਚ ਸਹਿਯੋਗ ਨਹੀਂ ਕਰਦਾ ਪਿਆ, ਸਾਨੂੰ ਇਹਦੀ ਕਸਟਡੀ ਬਹੁਤ ਜ਼ਰੂਰੀ ਆ। ਦੂਜੀ ਚੀਜ਼ ਇਹ ਹੁੰਦੀ ਆ ਕਿ ਕਈ ਵਾਰ ਇਹੋ ਜਿਹਾ ਬੰਦਾ, ਜਿਵੇਂ ਹੁਣ ਇਹਨਾਂ ਨੇ ਬੜੀ ਚਲਾਕੀ ਦੇ ਨਾਲ UT ਦੇ ਵਿੱਚ, ਚੰਡੀਗੜ੍ਹ ਦੇ ਵਿੱਚ, ਸਾਡੀ ਰਾਜਧਾਨੀ ਦੇ ਵਿੱਚ ਕਹਿ ਲਓ, ਹੁਣ ਮਜਬੂਰਨ UT ਆਖਣਾ ਪੈਂਦਾ, ਉੱਥੇ ਇੱਕ ਪਰਚਾ ਦਰਜ ਕਰ ਲਿਆ। ਕਈ ਵਾਰ ਮੰਨ ਲਓ ਇੱਕ ਕੇਸ ਦੇ ਵਿੱਚ ਤੇ ਰਾਹਤ ਹੈਗੀ ਆ, ਉਹ ਦੂਜੀ ਪੁਲਿਸ ਜਿਹੜੀ ਹੈ ਨਾ ਉਹ ਜਾ ਕੇ ਖੜ ਜਾਂਦੀ ਹੈ ਕਿ ਸਾਨੂੰ ਵੀ ਇਹ ਬੰਦਾ ਲੋੜੀਂਦਾ ਹੈ। ਇਹ ਦੋ ਕਹਿ ਲਓ ਕਿ ਇਸ ਟਾਈਮ ਵੱਡੇ ਖਤਰੇ ਹੈ ਕਿ ਇੱਕ ਤੇ ਆ ਕਿ ਜਦੋਂ ਇਹ ਮਿਆਦ ਪੁੱਗੇਗੀ ਉਸ ਤੋਂ ਬਾਅਦ ਪੁਲਿਸ ਫਿਰ ਕਸਟਡੀ ਮੰਗ ਸਕਦੀ ਹੈ ਇਸ ਬਿਨਾਂ ਤੇ ਕਿ ਦੇਖੋ ਜੀ ਲੱਖਾ ਸਾਨੂੰ ਇਨਵੈਸਟੀਗੇਸ਼ਨ ਦੇ ਵਿੱਚ ਸਹਿਯੋਗ ਨਹੀਂ ਕਰ ਰਿਹਾ। ਪਰ ਜੱਜ ਉਹਨਾਂ ਚੀਜ਼ਾਂ ਨੂੰ ਬਹੁਤ ਆਸਾਨੀ ਨਾਲ ਵੇਖ ਲੈਂਦੇ ਆ, ਬਹੁਤ ਆਸਾਨੀ ਨਾਲ ਵੇਖ ਲੈਂਦੇ ਆ ਕਿ ਪੁਲਿਸ ਪੈਂਤੜਾ ਵਰਤ ਰਹੀ ਹੈ, ਕਿਉਂਕਿ ਜੱਜਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਉਦੋਂ ਹੀ ਹੋ ਜਾਂਦੀਆਂ। ਜਿਵੇਂ ਉਹਨਾਂ ਨੇ ਪਹਿਲਾਂ ਛੋਟੇ ਵਕਫੇ ਲਈ ਇਹਨਾਂ ਨੂੰ ਦਿੱਤਾ ਕਿ ਹਾਂ ਭਾਈ ਤੁਹਾਨੂੰ ਇੰਨਾ ਵਕਫਾ ਦਿੱਤਾ ਜਾਂਦਾ, ਮੋਹਲਤ ਦਿੱਤੀ ਜਾਂਦੀ, ਫਿਰ ਉਹਨੂੰ ਵਧਾ ਦਿੱਤਾ, ਐਕਸਟੈਂਡ ਕਰ ਦਿੱਤਾ, ਫਿਰ ਬਾਅਦ ਚੋਂ ਰੈਗੂਲਰ ਬੇਲ ਦੇ ਵਿੱਚ ਬਦਲ ਦਿੰਦੇ ਆ ਜੇ ਉਹਨਾਂ ਨੂੰ ਪਤਾ ਲੱਗ ਜਾਏ ਕਿ ਹਾਂ ਪੁਲਿਸ ਦੇ ਪੱਲੇ ਇਸ ਕਹਾਣੀ ਦੇ ਵਿੱਚ ਹੈ ਨਹੀਂ ਕੁਛ ਵੀ। ਸੋ ਇਹ ਮਾਮਲਾ ਹੈ ਜਿਹੜਾ ਉਹ ਠੀਕ ਇਸ ਤਰ੍ਹਾਂ ਅੱਗੇ ਤੁਰੇਗਾ। ਮੇਰੇ ਕਹਿਣ ਦਾ ਮਤਲਬ ਹੈ ਕਿ ਕੁਝ ਚੀਜ਼ਾਂ ਨੇ ਜਿਹੜੀਆਂ ਉਹ ਸ਼ਬਦ ਆਪਾਂ ਦੇਖਦੇ ਆ, ਇੰਟਰਮ ਬੇਲ ਕਿਹਾ ਹੋਏਗਾ, ਕਨਫਿਊਜ਼ ਨਾ ਹੋਇਓ। ਇਹ ਵੀ ਇੱਕ ਤਰ੍ਹਾਂ ਦੀ ਜ਼ਮਾਨਤ ਹੁੰਦੀ ਆ। ਇੱਕ ਹੁੰਦੀ ਐਂਟੀਸਪੇਟਰੀ ਬੇਲ, ਇੱਕ ਰੈਗੂਲਰ ਬੇਲ। ਮੈਂ ਤੁਹਾਨੂੰ ਥੋੜਾ ਜਿਹਾ ਐਕਸਪਲੇਨ ਕਰ ਦੇਣਾ ਕਿਉਂਕਿ ਸ਼ਬਦ ਵਾਰ-ਵਾਰ ਆਉਣਗੇ ਲੱਖੇ ਦੇ ਕੇਸ ਦੇ ਵਿੱਚ। ਐਂਟੀਸਪੇਟਰੀ ਬੇਲ ਆਪਾਂ ਨੂੰ ਸਭ ਨੂੰ ਪਤਾ ਕਿ ਜੇ ਗ੍ਰਿਫਤਾਰੀ ਦਾ ਡਰ ਹੋਵੇ ਆਪਾਂ ਅਗੇਤੀ ਜ਼ਮਾਨਤ ਲੈ ਲੈਂਦੇ। ਇਹ ਧਾਰਾ ਹੁੰਦੀਆਂ, ਧਾਰਾ 436, 37, 38 ਆਰਟੀਕਲ ਕਹਿ ਲਓ, ਤੇ ਉਹਦੇ ਤਹਿਤ ਜ਼ਮਾਨਤ ਦੇ ਅਧਿਕਾਰ ਹੁੰਦੇ ਆ। ਇੱਕ ਹੁੰਦੀ ਹੈ ਰੈਗੂਲਰ ਬੇਲ, ਉਹ ਤੇ ਆਪਾਂ ਨੂੰ ਸਭ ਨੂੰ ਪਤਾ ਹੈ ਨਾ ਕਿ ਬੰਦਾ ਅਰੈਸਟ ਹੋ ਗਿਆ, ਹਿਰਾਸਤ ਦੇ ਵਿੱਚ ਆ, ਤੇ ਉਹਦਾ ਰਾਈਟ ਬਣਦਾ ਉਹ ਬੇਲ ਜਿਹੜੀ ਆ ਉਹ ਅਰਜ਼ੀ ਦੇ ਰੂਪ ਦੇ ਵਿੱਚ ਮੰਗ ਸਕਦਾ ਹੈ। ਤੀਜੀ ਹੁੰਦੀ ਹੈ ਜਿਹੜੀ ਆਪਾਂ ਹੁਣ ਗੱਲ ਕਰਦੇ ਪਏ ਇੰਟਰਮ ਬੇਲ, ਇਹਨਾਂ ਦੇ ਵਿਚਾਲੇ ਆ ਜਾਂਦੀ ਆ। ਫਰਜ਼ ਕਰੋ ਮੇਰਾ ਕੋਈ ਮੁਕੱਦਮਾ ਹੈ, ਮੇਰੀ ਕਹਿ ਲਓ ਕਿ ਬੇਲ ਜਿਹੜੀ ਰੈਗੂਲਰ ਬੇਲ ਜਾਂ ਐਂਟੀਸਪੇਟਰੀ ਬੇਲ ਲੱਗੀ ਆ, ਤਾਂ ਮੈਂ ਜੱਜ ਨੂੰ ਕਹਿਣਾ ਕਿ ਤਦ ਤੱਕ ਜਦ ਤੱਕ ਉਹਦੀ ਸੁਣਵਾਈ ਨਹੀਂ ਹੁੰਦੀ ਤਦ ਤੱਕ ਮੈਨੂੰ ਮੋਹਲਤ ਦੇ ਦਿਓ। ਤਾਂ ਇਸ ਮਾਮਲੇ 'ਚ ਜਿਹੜੀ ਉਹ ਰਿਲੀਫ ਹੁੰਦੀ ਉਹਨੂੰ ਆਪਾਂ ਕਹਿੰਦੇ ਨੇ ਇੰਟਰਮ ਬੇਲ। ਤੋਂ ਇਹ ਪੱਕਾ ਸਟੇ ਵੀ ਕਿਹਾ ਜਾ ਸਕਦਾ। ਖੈਰ ਦੂਜੀ ਚੀਜ਼ ਜਿਹੜੀ ਆ, ਹੁਣ ਦੀਪ ਸਿੱਧੂ ਨੂੰ ਕਾਹਦੇ ਸੰਮਨ ਹੋਇਆ, ਕੁਛ ਮੀਡੀਆ ਆਊਟਲੈਟ ਇੱਥੇ ਵੀ ਲੋਕਾਂ ਨੂੰ ਨਾ ਕਨਫਿਊਜ਼ ਕਰ ਰਹੇ ਨੇ ਜ਼ਿਆਦਾਤਰ ਕਿ ਉਹਦੀ ਗ੍ਰਿਫਤਾਰੀ ਤੇ ਤਲਵਾਰ ਆ ਫਲਾਣ ਧਮਕਾ। ਬਿਲਕੁਲ ਨਹੀਂ ਹੈ, ਬਿਲਕੁਲ ਨਹੀਂ ਹੈ। ਹੁੰਦਾ ਕੀ ਹੈ ਕਿ ਦੀਪ ਹੁਣ ਲੱਖੇ ਸਿਧਾਣੇ ਵਾਲੀ ਤਾਂ ਕਹਾਣੀ ਕਲੀਅਰ ਹੋ ਗਈ ਨਾ ਕਿ ਉਦੋਂ ਤੱਕ ਇਹਨੂੰ ਕੋਈ ਗ੍ਰਿਫਤਾਰ ਨਹੀਂ ਕਰ ਸਕਦਾ। ਹਾਂ, ਉਹ ਦਿੱਲੀ ਪੁਲਿਸ ਕਸਟਡੀ ਮੰਗ ਸਕਦੀ ਹੈ, ਇਹ ਜ਼ਰੂਰੀ ਹੈ, ਤੇ ਜਾਂ ਚੰਡੀਗੜ੍ਹ ਪੁਲਿਸ ਪੈਂਤੜਾ ਖੇਡ ਸਕਦੀ। ਪਰ ਉਹਦੇ ਵਾਸਤੇ ਐਡਵੋਕੇਟ ਹਾਕਮ ਸਿੰਘ ਨਾਲ ਮੇਰੀ ਗੱਲ ਹੋ ਰਹੀ ਸੀ, ਜਿਨ੍ਹਾਂ ਤੋਂ ਮੈਂ ਕੁਝ ਚੀਜ਼ਾਂ ਕਲੀਅਰ ਕਰਵਾਈਆਂ ਕਾਨੂੰਨੀ ਨੁਕਤਿਆਂ ਦੇ ਆਧਾਰ ਤੇ। ਉਹ ਕਹਿੰਦੇ ਕਿ ਅਸੀਂ ਉਹਦੇ ਵਾਸਤੇ ਵੀ ਇੱਕ ਪਟੀਸ਼ਨ ਵੱਖਰੇ ਤੌਰ ਤੇ ਫਾਈਲ ਕਰਨ ਜਾ ਰਹੇ ਹਾਂ, ਮਤਲਬ ਕਿ ਉਸ ਪਾਸੇ ਵੀ ਸਿਕਿਉਰ ਹੋ ਜਾਵੇ ਲੱਗਾ। ਖੈਰ ਦੂਜੀ ਚੀਜ਼ ਹੈ ਦੀਪ ਸਿੱਧੂ ਦੀ। ਦੀਪ ਸਿੱਧੂ ਦੀ ਗ੍ਰਿਫਤਾਰੀ ਬਿਲਕੁਲ ਨਹੀਂ ਹੋਏਗੀ, ਉਹਨੂੰ ਰੈਗੂਲਰ ਜ਼ਮਾਨਤ ਮਿਲੀ ਹੈ। ਮੈਂ ਜਿਵੇਂ ਇੱਕ ਰੈਗੂਲਰ ਜ਼ਮਾਨਤ ਦਾ ਹੁਣੇ ਤੁਹਾਨੂੰ ਵਿਖਿਆਨ ਕੀਤਾ ਵਾ, ਵਿਆਖਿਆ ਕੀਤੀ ਆਪਾਂ ਉਹਦੀ ਕਿ ਇੱਕ ਰੈਗੂਲਰ ਜ਼ਮਾਨਤ ਹੁੰਦੀ ਜਿਹਨੂੰ ਆਪਾਂ ਪੱਕੀ ਜ਼ਮਾਨਤ ਪੰਜਾਬੀ 'ਚ ਕਹਿ ਦਿੰਦੇ ਹਾਂ। ਤਾਂ
ਉਹ ਉਦੋਂ ਤੱਕ ਜਾਂਦੀ ਰਹਿੰਦੀ ਆ, ਅੱਗੇ ਜਾਂਦੀ ਰਹਿੰਦੀ ਹੈ ਜਦੋਂ ਤੱਕ ਕੇਸ ਚੱਲਦਾ। ਕੁਝ ਖਾਸ ਹਾਲਾਤ ਹੋਣ, ਬੰਦਾ ਪੇਸ਼ੀ ਤੋਂ ਲਗਾਤਾਰ ਗੈਰ ਹਾਜ਼ਰ ਆ, ਜਾਂ ਕੋਈ ਹੋਰ ਸੀਰੀਅਸ ਕੋਈ ਉਹਦਾ ਕੋਈ ਹੋਰ ਕ੍ਰਾਈਮ ਆ ਜਾਂਦਾ ਵਿੱਚ, ਕਈ ਵਾਰ ਹੋਰ ਕੋਈ ਨੇਮ ਕਾਇਦੇ ਜਿਹੜੀਆਂ ਜ਼ਮਾਨਤ ਦੀਆਂ ਸ਼ਰਤਾਂ ਹੁੰਦੀਆਂ ਉਹ ਤੋੜ ਦਿੰਦਾ, ਤਾਂ ਖਾਸ ਹਾਲਾਤ ਦੇ ਵਿੱਚ ਉਹ ਜ਼ਮਾਨਤ ਜਿਹੜੀ ਆ ਉਹ ਸੁੱਟ ਦਿੰਦੇ ਨੇ, ਤਾਂ ਉਸ ਸੂਰਤ ਦੇ ਵਿੱਚ ਗ੍ਰਿਫਤਾਰੀ ਬਣਦੀ ਹੈ। ਜਾਂ ਦੂਜਾ ਕੋਈ ਕੇਸ ਜੇ ਦਰਜ ਹੋ ਗਿਆ ਫਿਰ ਗ੍ਰਿਫਤਾਰੀ ਹੋ ਸਕਦੀ ਹੈ, ਅਦਰਵਾਈਜ਼ ਨਹੀਂ। ਤਾਂ ਦੀਪ ਸਿੱਧੂ ਨੂੰ ਸੰਮਨ ਕਿਉਂ ਹੋਇਆ, ਇਹ ਕੁਛ ਲੋਕ ਕਨਫਿਊਜ਼ ਨੇ ਤੇ ਉਹ ਗਾਂ ਲੋਕਾਂ ਨੂੰ ਵੀ ਦੁਵਿਧਾ 'ਚ ਪਾ ਰਿਹਾ। ਦਰਅਸਲ ਹੁੰਦਾ ਕੀ ਆ ਕਿ ਜਦੋਂ ਕੋਈ ਵੀ ਬੰਦਾ ਨਾਮਜ਼ਦ ਹੁੰਦਾ ਹੈ, FIR ਦੇ ਵਿੱਚ ਨਾਮਜ਼ਦ ਹੋ ਗਿਆ, ਉਸ ਤੋਂ ਅਗਲਾ ਪੜਾਅ ਹੁੰਦਾ ਹੈ ਚਲਾਨ। ਚਲਾਨ ਜਦੋਂ ਪੇਸ਼ ਹੋ ਜਾਂਦਾ ਤਾਂ ਉਹਦੇ ਦਰਮਿਆਨ ਜਿਹੜਾ ਸਮਾਂ ਹੁੰਦਾ ਹੈ, ਉਸ ਦਰਮਿਆਨ ਜੇ ਕੋਈ ਜ਼ਮਾਨਤ ਲੈ ਗਿਆ, ਬੰਦਾ ਬਾਹਰ ਆ ਗਿਆ, ਚਲਾਨ ਪੇਸ਼ ਹੋਇਆ 3 ਮਹੀਨੇ ਬਾਅਦ ਜਾਂ 6 ਮਹੀਨੇ ਬਾਅਦ ਕੁਛ ਮਾਮਲਿਆਂ 'ਚ ਹੁੰਦਾ ਹੈ, ਤਾਂ ਉਸ ਟਾਈਮ ਕੀ ਹੁੰਦਾ ਹੈ ਕਿ ਉਹਨੂੰ ਫ੍ਰੀ ਕਰ ਦਿੰਦੀ ਹੈ ਅਦਾਲਤ ਕਿ ਹੁਣ ਤੇਰਾ ਕੋਈ ਕੰਮ ਨਹੀਂ, ਜਦ ਤੱਕ ਚਾਰਜਸ਼ੀਟ ਫਾਈਲ ਹੋਏਗੀ ਤਦ ਤੈਨੂੰ ਬੁਲਾਵਾਂਗੇ। ਤਾਂ ਇਸ ਸਿਲਸਿਲੇ 'ਚ ਕਿਉਂਕਿ ਚਾਰਜਸ਼ੀਟ ਜਿਹੜੀ ਸਪਲੀਮੈਂਟਰੀ ਚਾਰਜਸ਼ੀਟ ਆਪਾਂ ਕਹਿੰਦੇ ਹਾਂ, ਉਹ ਫਾਈਲ ਹੋ ਚੁੱਕੀ ਆ, ਉਹ ਇਹਨਾਂ ਨੇ ਸਬਮਿਟ ਕਰ ਦਿੱਤੀ ਆ। ਹੁਣ ਉਹਦੇ ਵਾਸਤੇ ਅਪੀਅਰੈਂਸ ਵਾਸਤੇ ਕਹਿ ਲਓ ਕਿ ਸਮਨਿੰਗ ਹੋਈ ਆ, ਉਹ ਇੱਕ ਰੂਟੀਨ ਦੀ ਪ੍ਰਕਿਰਿਆ ਹੈ, ਅਦਾਲਤੀ ਪ੍ਰਕਿਰਿਆ ਦਾ ਹਿੱਸਾ। ਉਹਦੇ 'ਚ ਗ੍ਰਿਫਤਾਰੀ ਦੀ ਕੋਈ ਤਲਵਾਰ ਦਾ ਕੋਈ ਸਵਾਲ ਹੀ ਨਹੀਂ ਉੱਠਦਾ। ਜੀ ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ ਧਰਮ ਪਰਿਵਰਤਨ ਮਾਮਲਾ, ਹੁਣ ਕੁੜੀ ਵੀ ਆਈ ਆ ਸਾਹਮਣੇ। ਹਾਂਜੀ ਹਾਂਜੀ, ਦੇਖੋ ਆਪਾਂ ਕੱਲ ਵੀ ਗੱਲ ਕੀਤੀ ਸੀਗੀ, ਮੈਂ ਅੱਗੇ ਵੀ ਕਿਹਾ ਸੀਗਾ, ਬਹੁਤ ਵਾਰੀ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਹੋਰੀ ਜਿਸ ਰਸਤੇ ਤੁਰ ਪੈਂਦੇ ਆ, ਕਈ ਵਾਰ ਸਭ ਨੂੰ ਨਮੋਸ਼ੀ ਮਿਲਦੀ ਆ, ਮਾਮਲਾ ਜਜ਼ਬਾਤੀ ਹੋ ਜਾਂਦਾ, ਲੋਕ ਜੁੜ ਜਾਂਦੇ ਨੇ, ਫਿਰ ਜਦੋਂ ਕੂਣੀ ਮੋੜ ਆਉਂਦਾ ਕਹਾਣੀ ਦੇ ਵਿੱਚ ਗੱਲ ਨਹੀਂ ਆਉਂਦੀ, ਇਹ ਚੁੱਪ ਕਰਕੇ ਪਾਸੇ ਹੋ ਜਾਂਦੇ ਆ। ਦੇਖੋ ਗੱਲ ਕੀ ਆ, ਜਿਵੇਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਦੂਸਰਾ ਪੱਖ ਸਾਹਮਣੇ ਆ ਸਕਦਾ। ਉਹ ਕੁੜੀ ਜਿਹੜੀ ਹੈਗੀ ਆ ਦਮਨੀਤ ਕੌਰ, ਉਹ ਸਾਹਮਣੇ ਆ ਗਈ ਆ। 2 ਕੁੜੀਆਂ ਦਾ ਮਸਲਾ ਸੀ, ਇੱਕ ਮਨਮੀਤ ਇੱਕ ਦਮਨੀਤ। ਹੁਣ ਮਨਮੀਤ ਦਾ ਤਾਂ ਇਹਨਾਂ ਨੇ ਅੱਜ ਕੀ ਕੀਤਾ ਕਿ ਉਹ ਮਨਮੀਤ ਦੀਆਂ ਫੋਟੋਆਂ ਕਰ ਦਿੱਤੀਆਂ ਪੇਸ਼ ਕਿ ਵੇਖੋ ਜੀ ਇੱਕ ਕੁੜੀ ਜਿਹੜੀ ਅਗਵਾ ਹੋਈ ਸੀ ਉਹ ਅਸੀਂ ਛੁਡਾ ਲਿਆਂਦੀ ਆ, ਤਾਂ ਉਹਦਾ ਆਨੰਦ ਕਾਰਜ ਉਹ ਸਰਨਾ ਵੀ ਪਾਈ ਬੈਠਾ ਕਿ ਅਕਾਲੀ ਦਲ ਦਿੱਲੀ ਨੇ ਕੀਤਾ, ਮਨਜਿੰਦਰ ਸਿੰਘ ਸਿਰਸਾ ਵੀ ਫੋਟੋਆਂ ਪਾਈ ਬੈਠਾ। ਕੀ ਕਰੋਗੇ ਤੁਸੀਂ, ਇਹਨਾਂ ਨੂੰ ਕੀ ਕਹੋਗੇ ਤੁਸੀਂ? ਪਰ ਉਹਨੇ ਜਿਹੜੀ ਗੱਲ ਕਹੀ ਆ, ਦੇਖੋ ਚਲੋ ਇਹ ਵੀ ਛੱਡ ਦਿਓ, ਇਹਨਾਂ ਦਾ ਕੰਮ ਆ, ਇਹਨਾਂ ਨੇ ਫੋਟੋ ਸੈਸ਼ਨ ਕਰਵਾਉਣੇ ਹੀ ਕਰਵਾਉਣੇ ਆ। ਹੁਣ ਦਮਨੀਤ ਦੀ 10 ਮਿੰਟ ਦੀ ਵੀਡੀਓ ਆ, ਉਹ ਤੁਸੀਂ ਕਿਤੋਂ ਵੀ ਵੇਖ ਸਕਦੇ ਹੋ ਜਾ ਕੇ, ਇੱਥੇ ਪਈ ਆ। ਮੈਂ ਸਵੇਰੇ ਕਸ਼ਮੀਰੀ ਚੈਨਲ ਤੇ ਜਾ ਕੇ ਵੇਖੀ ਸੀਗੀ। ਕਸ਼ਮੀਰ ਦੇ ਲੋਕ ਜਿਹੜੇ ਉਹ ਕਾਫੀ ਚਿੰਤਤ ਨੇ ਇਸ ਮੁੱਦੇ ਤੇ। ਅੱਛਾ, ਉਹ ਕੀ ਕਹਿ ਰਹੀ ਆ, ਉਹ ਕਹਿੰਦੀ ਆ ਕਿ ਬਿਲਕੁਲ ਇਹ ਝੂਠ ਬੋਲ ਰਹੇ ਆ। ਮੈਂ ਸਾਰੀ ਕਹਾਣੀ ਦੱਸਦੀ ਆ ਕਿ ਅਸਲ ਦੇ ਵਿੱਚ ਮੈਂ 2012 'ਚ ਹੀ ਕਨਵਰਟ ਹੋ ਗਈ ਸੀਗੀ। 2014 'ਚ ਮੈਂ ਆਪਣੇ ਬੈਚਮੇਟ ਦੇ ਨਾਲ ਨਿਕਾਹ ਕਰਵਾ ਲਿਆ ਸੀਗਾ, ਔਰ ਹਾਈ ਕੋਰਟ ਦੇ ਵਿੱਚ ਬਕਾਇਦਾ ਸਾਡੇ ਬਿਆਨ ਹੋਇਆ। ਦੂਜੀ ਚੀਜ਼ ਇਹ ਆ ਕਿ 6 ਜੂਨ ਨੂੰ ਮੈਂ ਘਰੋਂ ਨਿਕਲੀ ਸਾਂ ਤੇ ਇਹ ਕਹਿ ਕੇ ਨਿਕਲੀ ਸਾਂ ਕਿ ਭਾਈ ਮੈਨੂੰ ਲੱਭਣ ਦੀ ਜ਼ਰੂਰਤ ਨਹੀਂ, ਮੈਂ ਆਪਦੇ ਟਿਕਾਣੇ ਤੇ ਚੱਲੀ ਹਾਂ। ਤੇ ਇਹਨਾਂ ਨੇ 2 ਘੰਟਿਆਂ ਦੇ ਵਿੱਚ ਵਿਦਿਨ 2 ਆਵਰ ਕਹਿੰਦੀ ਕਿ ਮੈਨੂੰ ਲੱਭ ਲਿਆ। ਤੇ ਮੈਂ ਵੈਲ ਐਜੂਕੇਟਡ ਆ, ਬਹੁਤ ਪੜ੍ਹੀ ਲਿਖੀ ਆ, ਮੈਨੂੰ ਆਪਣੇ ਰਾਈਟਸ ਪਤਾ ਨੇ, ਮੈਨੂੰ ਕੋਈ ਬੰਦੂਕ ਦੀ ਨੋਕ ਤੇ ਕਿਵੇਂ ਲਿਜਾ ਸਕਦਾ, ਖੜ ਸਕਦਾ। ਫਿਰ ਉਹ ਕਹਿੰਦੀ ਆ ਕਿ ਦੇਖੋ ਇਹ ਲੈ ਆਏ ਮੈਨੂੰ, SHO ਮੇਰੇ ਵਰਬਲੀ ਲਈ ਜਾਂਦਾ ਸੀਗਾ ਬਿਆਨ, ਮੈਨੂੰ ਕਿਹਾ ਕਿ ਰਿਟਨ 'ਚ ਲਿਖ, ਉਹਨੇ ਨਹੀਂ ਲਿਖੇ। ਚਲੋ ਫਿਰ ਘਰ ਤੋੜ ਦਿੱਤਾ ਗਿਆ। ਇਹ ਮੈਨੂੰ ਅੰਮ੍ਰਿਤਸਰ ਲੈ ਆਏ ਆ, ਇੱਥੇ ਕੁਛ ਸਿੱਖ ਆਗੂਆਂ ਨੂੰ ਮਿਲਾਇਆ ਗਿਆ, ਬ੍ਰੇਨ ਵਾਸ਼ ਕਰਨ ਦਾ ਯਤਨ ਕੀਤਾ ਗਿਆ। ਉਹ ਕੁੜੀ ਦੇ ਅਨੁਸਾਰ ਮੈਨੂੰ ਡਰਾਇਆ ਗਿਆ। ਇਹਨਾਂ ਨੇ ਸਲਾਹ ਵੀ ਕੀਤੀ ਕਿ ਉਹ ਦੋਸ਼ ਲਾਉਂਦੀ ਆ ਕਿ ਇਹਨੂੰ ਮਾਰ ਦਿਆਂਗੇ। ਫਿਰ ਇਹ ਜੰਮੂ ਲੈ ਗਏ, ਕਾਫੀ ਦਿਨਾਂ ਤੱਕ ਜੰਮੂ ਰਹੇ। ਉਸ ਤੋਂ ਬਾਅਦ ਹਾਲ ਦੇ ਦਿਨਾਂ ਦੇ ਵਿੱਚ ਉਹਨੇ ਕਿਹਾ ਸੀਗਾ, ਸ਼ਾਇਦ 26 ਤਰੀਕ ਦਾ ਜ਼ਿਕਰ ਕੀਤਾ ਸੀਗਾ ਕਿ ਅਸੀਂ ਕਸ਼ਮੀਰ ਆਏ ਹਾਂ। ਉਸ ਤੋਂ ਬਾਅਦ ਕਿਉਂਕਿ ਇਹ ਮਾਮਲਾ ਪਹਿਲਾਂ ਹੀ ਕੋਰਟ ਦੇ ਵਿੱਚ ਚਲੇ ਗਿਆ ਸੀਗਾ, ਕੋਰਟ ਪਿੱਛੋਂ ਬੁਲਾ ਰਹੀ ਸੀਗੀ, ਮੈਂ ਗੈਰ ਹਾਜ਼ਰ ਸੀ ਮੁਸਲਸਲ। ਤਾਂ ਉਸ ਤੋਂ ਬਾਅਦ ਪੁਲਿਸ ਆਈ ਆ ਬਕਾਇਦਾ, ਉਹਨੇ ਡਾਕੂਮੈਂਟ ਚੈੱਕ ਕੀਤੇ ਆ, ਫਿਰ ਮੈਨੂੰ ਲੇਡੀ ਥਾਣੇ ਦੇ ਵਿੱਚ ਖੜਿਆ ਗਿਆ, ਫਿਰ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਮੈਂ ਬਿਆਨ ਦਿੱਤੇ ਆ। ਤੇ ਜਿਹੜੀ ਗੱਲ ਇਹ ਕਹਿੰਦੇ ਆ ਕਿ ਉੱਥੇ ਅਦਾਲਤ ਦੇ ਵਿੱਚ ਬਿਆਨ ਜਿਹੜੇ ਆ ਬੰਦੂਕ ਦੀ ਨੋਕ ਤੇ ਹੋਏ ਆ ਜਾਂ ਫਲਾਣ ਧਮਕਾਓ, ਕਹਿੰਦੀ ਕਿ ਜੇ ਅਦਾਲਤਾਂ ਦੇ ਵਿੱਚ ਬੰਦੂਕ ਦੀ ਨੋਕ ਤੇ ਬਿਆਨ ਹੁੰਦੇ ਆ ਫਿਰ ਤੇ ਗੱਲਾਂ ਹੀ ਕਾਹਦੀਆਂ ਨੇ। ਤਾਂ ਮੈਂ ਆਪਣੀ ਮਰਜ਼ੀ ਨਾਲ ਉਹਨੇ ਕਹਾਣੀ ਕਹੀ ਆ, ਤੁਸੀਂ ਹੁਣ ਇਹਦੇ ਚੋਂ ਨਿਚੋੜ ਕੱਢ ਲਓ। ਉਹਨੇ ਵੀਡੀਓ ਬਣਾਈ ਆ ਤੇ ਵੀਡੀਓ ਦੇ ਵਿੱਚ ਉਹਨੇ ਸਾਫ਼ ਤੌਰ ਤੇ ਗੱਲਾਂ ਕਲੀਅਰ ਕੀਤੀਆਂ ਕਿ 2012 ਦਾ ਹੀ ਮੇਰਾ ਕਨਵਰਜਨ ਹੋ ਚੁੱਕਾ ਵਾ ਤੇ 2014 'ਚ ਨਿਕਾਹ। ਹੁਣ ਉਹ ਤਾਂ ਡਾਕੂਮੈਂਟ ਈਜ਼ੀਲੀ ਚੈੱਕ ਕੀਤੇ ਜਾ ਸਕਦੇ ਆ ਨਾ।
ਕਿ ਜੇ 2014 ਚ ਵਿਆਹ ਹੋ ਗਿਆ ਤੇ ਫਿਰ ਤੇ ਕੀ ਕੀਤਾ ਜਾ ਸਕਦਾ। ਔਰ ਉਮਰ ਦਾ ਵੀ ਉਹਨੇ ਦੱਸਿਆ, ਉਹ ਕਹਿੰਦੀ ਹੈ ਬਿਲਕੁਲ ਪ੍ਰਾਪੇਗੰਡਾ ਆ ਕਿ ਮੇਰੀ ਉਮਰ 18 ਸਾਲ ਹੈ, ਮੇਰੀ 17 ਸਾਲ ਹੈ, 28-29 ਸਾਲ ਉਮਰ ਹੈ ਮੇਰੀ। ਕਿੱਥੇ ਤੁਰੇ ਫਿਰਦੇ ਆ, 28-29 ਸਾਲ ਉਮਰ ਹੈ। ਸੋ ਸਾਰੀ ਕਹਾਣੀ ਪਲਟ ਦਿੱਤੀ। ਹੁਣ ਉਹਦੇ ਤੇ ਜਵਾਬ ਨਹੀਂ ਔੜ ਰਿਹਾ। ਇਹ ਅਮਿਤ ਸ਼ਾਹ ਨੂੰ ਜਾ ਮਿਲੇ ਆ, ਇਹ ਲਵ ਜਹਾਜ਼ ਦੇ ਕਾਨੂੰਨ ਦੀਆਂ ਮੰਗਾਂ ਕਰੀ ਜਾਂਦੇ ਆ। ਮਨਜਿੰਦਰ ਸਿੰਘ ਸਿਰਸੇ ਦਾ ਬਿਆਨ ਵੇਖੋ ਤੁਸੀਂ, ਮਨਜਿੰਦਰ ਸਿੰਘ ਸਿਰਸਾ ਕਿੰਨੀ ਕਾਹਲੀ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਬਦਲ ਜਾਂਦਾ, ਪਲਟ ਜਾਂਦਾ ਹੈ। ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਲੱਗਿਆ ਸੀ ਕੁਝ ਦਿਨ ਪਹਿਲਾਂ ਇਸੇ ਮੁੱਦੇ ਤੇ। ਇਹਨੇ ਕੀ ਕਿਹਾ ਸੀ? ਇਹਨੇ ਆਖਿਆ ਸੀਗਾ ਕਿ ਧਰਮ ਕੋਈ ਇੰਨਾ ਕਮਜ਼ੋਰ ਨਹੀਂ ਹੁੰਦਾ ਕਿ ਉਹਨੂੰ ਥਾਣੇ ਕਚਹਿਰੀਆਂ ਦੀ ਲੋੜ ਪਵੇ। ਤੇ ਹੁਣ ਲੋਕ ਉਹਦਾ ਮਜ਼ਾਕ ਉਡਾਉਣ ਡਏ ਨੇ ਕਿ ਆਹ ਵੇਖ ਲਓ ਮਨਜਿੰਦਰ ਸਿੰਘ ਸਿਰਸਾ ਹੁਣ ਕਿੱਧਰ ਤੁਰਿਆ ਫਿਰਦਾ, ਹੁਣ ਤੋਂ ਅਮਿਤ ਸ਼ਾਹ ਕੋਲ ਤੁਰਿਆ ਫਿਰਦਾ, ਉਹਦੀ ਸ਼ਰਨ 'ਚ ਤੁਰਿਆ ਫਿਰਦਾ। ਤੋ ਆਹ ਕਹਾਣੀ ਆ। ਇਹ ਉਸ ਗੱਲ ਨੂੰ ਹੁਣ ਬਿਲਕੁਲ ਛੱਡ ਗਏ ਨੇ। ਉਸ ਵੀਡੀਓ ਦਾ ਕੋਈ ਜਵਾਬ ਨਹੀਂ ਦੇ ਰਹੇ ਕਿ ਕਿਹੜੀ ਜਿਹੜੀ ਵੀਡੀਓ ਆਈ ਆ ਕਿ ਉਹ ਦਬਾਅ ਹੇਠਾਈ ਹੈ, ਕਿ ਉਹਦੀ ਉਮਰ 28-29 ਸਾਲ ਨਹੀਂ ਹੈ, ਕਿ ਉਹਦਾ ਨਿਕਾਹ 2014 ਚ ਨਹੀਂ ਹੋਇਆ। ਇਹ ਸਾਰੀਆਂ ਚੀਜ਼ਾਂ ਸਹੀ ਨੇ ਤੇ ਭਲੇ ਮਾਨਸੋ ਕਿਉਂ ਤੁਸੀਂ ਸਾਰੇ ਕਸ਼ਮੀਰੀ ਮੁਸਲਮਾਨਾਂ ਨੂੰ ਇੱਥੇ ਫੇਰ ਛੱਜ 'ਚ ਪਾ ਕੇ ਛਡਾਉਣ ਡਏ ਜੀ। ਮਸਲਾ ਤਾਂ ਦੇਖੋ ਨਿੱਜੀ ਹੈ ਨਾ, ਮਸਲਾ ਨਿੱਜੀ ਆ। ਕੋਈ ਵੀ ਬੰਦਾ ਆਪਣੇ ਧਰਮ ਤੋਂ ਬਾਹਰ ਵਿਆਹ ਕਰਵਾ ਲੈਂਦਾ। ਹੁਣ ਇੱਕ ਵੀਡੀਓ ਵਾਇਰਲ ਹੋਈ ਪਈ ਆ, ਕਸ਼ਮੀਰੀ ਸਿੱਖ ਮੁੰਡਾ ਮੁਸਲਮਾਨਾਂ ਦੀ ਕੁੜੀ ਲੈ ਕੇ ਇੱਥੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਉਹਨੇ ਬਿਆਨ ਕਰਵਾ ਕੇ ਇੱਥੇ ਵਸਣ ਡਿਆ। ਆ ਥੋੜੇ ਦਿਨਾਂ ਦੀ ਗੱਲ ਆ। ਤੇ ਉਹਨੂੰ ਨਹੀਂ ਤੁਸੀਂ ਕਹੋਗੇ ਕਿ ਹਾਂ ਭਾਈ ਤੂੰ ਬਾਹਰਲੇ ਧਰਮ 'ਚ ਇਹ ਕੰਮ ਕੀਤਾ ਆ। ਸੋ ਲੋਕ ਜਿਹੜੇ ਆ ਉਹ ਜਜ਼ਬਾਤੀ ਹੋ ਕੇ ਬਹੁਤ ਹੱਦ ਤੱਕ ਦੂਰ ਚਲੇ ਜਾਂਦੇ ਆ। ਫਿਰ ਜਦੋਂ ਇਹ ਚੀਜ਼ਾਂ ਨਿਕਲਦੀਆਂ ਫਿਰ ਕਹਿੰਦੇ ਕਿ ਨਹੀਂ ਕੋਰਟਾਂ ਮਾੜੀਆਂ ਜੀ, ਕਚਹਿਰੀਆਂ ਮਾੜੀਆਂ। ਪਰ ਅਸਲ ਦੇ ਵਿੱਚ ਸਾਨੂੰ ਪਹਿਲਾਂ ਹੀ ਦੂਸਰੇ ਪੱਖ ਤੋਂ ਸੋਚਣਾ ਚਾਹੀਦਾ। ਮੈਂ ਕੱਲ੍ਹ ਵੀ ਕਿਹਾ ਸੀ ਕਿ ਕੁੜੀ ਨੂੰ ਵੇਖਣਾ ਚਾਹੀਦਾ, ਵਿਚਾਰਨਾ ਚਾਹੀਦਾ ਕਿ ਕੀ ਉਹ ਬਾਲਗ ਆ। ਉਸ ਤੋਂ ਬਾਅਦ ਉਹਦੀ ਕਾਉਂਸਲਿੰਗ ਕਰਕੇ ਬਕਾਇਦਾ ਜਿਹੜੀਆਂ ਲੇਡੀ ਅਧਿਕਾਰੀ ਹੁੰਦੀਆਂ ਨੇ ਉਹ ਜਾਂਚ ਪੜਤਾਲ ਕਰ ਲੈਣ ਕਿ ਕੀ ਕਿਸੇ ਤਰ੍ਹਾਂ ਦੀ ਕੋਈ ਜ਼ਬਰਦਸਤੀ ਹੋਈ ਆ, ਕੋਈ ਕਿਸੇ ਤਰ੍ਹਾਂ ਦਾ ਦਬਾਅ ਹੈ, ਕੋਈ ਲਾਲਚ ਹੈ। ਜੇ ਨਹੀਂ ਤਾਂ ਫਿਰ ਅਗਲੇ ਨੂੰ ਉਹਦੀ ਹਾਲਤ ਤੇ ਛੱਡ ਦੇਣਾ ਚਾਹੀਦਾ, ਉਹਦੀ ਆਜ਼ਾਦੀ ਆ। ਆਹ ਚੀਜ਼ਾਂ ਨੇ। ਹੁਣ ਮਨਜਿੰਦਰ ਸਿੰਘ ਸਿਰਸਾ ਹੋਰੀ ਵੇਖੋ ਕਿਵੇਂ ਕੂਣੀ ਮੋੜ ਕੱਟਦੇ ਆ। ਇਹਨਾਂ ਦੀ ਰੱਜ ਕੇ ਫਜ਼ੀਅਤ ਹੋ ਰਹੀ ਹੈ। ਵੈਸੇ ਵੀ ਇਹਨਾਂ ਨੂੰ ਬਹੁਤ ਮਿਹਣੇ ਮਾਰ ਰਹੇ ਆ ਲੋਕ ਜਿਹੜੇ ਹੈਗੇ ਨੇ ਟਰੋਲ, ਖਾਸ ਤੌਰ ਤੇ ਉਹ ਤੇ ਇੰਨੇ ਮਿਹਣੇ ਮਾਰਦੇ ਪਏ ਆ ਕਿ ਤੁਸੀਂ ਇਹਦੇ ਨਾਲ ਹੀ ਲੰਗਰ ਲਾਉਂਦੇ ਹੋ, ਫਲਾਂ ਕਰਦੇ ਹੋ, ਧਮਕਾਹਾਂ ਕਰਦੇ ਹੋ, ਉਹ ਤੁਹਾਡੇ ਨਾਲ ਆਹ ਕਰਦੇ ਆ, ਤੁਸੀਂ ਉਹਦਾ ਬਹਾਦਰ ਬਣਦੇ ਹੋ ਕਿ ਅਸੀਂ ਉੱਥੋਂ ਬਾਜ਼ਾਰਾਂ 'ਚੋਂ ਛੁਡਾ ਕੇ ਲਿਆਂਦੀਆਂ ਆਹ ਕੀ। ਇਹੋ ਜਿਹੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ। ਤੇ ਇੱਥੋਂ ਤੱਕ ਜੇ ਮਸਲਾ ਜਾ ਕੇ ਅੱਗੇ ਪੁੱਠਾ ਪੈ ਜਾਂਦਾ ਅਦਾਲਤਾਂ ਦੇ ਵਿੱਚ ਫਿਰ ਉਹਦੇ ਵਾਸਤੇ ਕੌਣ ਜ਼ਿੰਮੇਵਾਰ ਹੈ ਜਿਹੜੀਆਂ ਆਹ ਗੱਲਾਂ ਤੁਸੀਂ ਪੈਦਾ ਕਰ ਦਿੱਤੀਆਂ। ਜੀ 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 ਬਿਲਕੁਲ। ਅਗਲੀ ਗੱਲ ਕਰੀਏ, ਰਾਜਾ ਵੜਿੰਗ ਨੇ ਸਿੱਧੇ ਢੰਗ ਨਾਲ ਮਨਪ੍ਰੀਤ ਤੇ ਸੁਖਬੀਰ ਦੇ ਰਲੇ ਹੋਣ ਦੇ ਲਾਏ ਆ ਜੀ ਦੋਸ਼। ਦੇਖੋ ਰਾਜਾ ਵੜਿੰਗ ਨੇ ਜਿਹੜਾ ਅੱਜ ਪੋਸਟ ਪਾਇਆ ਨਾ ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਛਿੱਪ ਝੱਕੇ ਪਾਉਣ ਵਾਲਾ ਹੀ ਹੈ। ਰਾਜਾ ਵੜਿੰਗ ਦਾ ਜਿਹੜਾ ਪੋਸਟ ਕਹਿੰਦਾ ਅੱਜ ਕੱਲ ਡੱਬੂ ਨਹੀਂ ਬੋਲਦਾ, ਲੱਗਦਾ ਆਪਣੇ ਨਾਲ ਸਮਝੌਤਾ ਹੋ ਗਿਆ। ਤੇ ਨਾਲ ਉਹਨੇ ਇੱਕ ਚੈਨਲ ਦਾ ਲੋਗੋ ਲਾਇਆ ਵਾ। ਕਿਹੜੇ ਦਾ ਲਾਇਆ ਹੋਣਾ ਤੁਹਾਨੂੰ ਪਤਾ ਹੀ ਹੈ, ਜਿਹਨਾਂ ਨੂੰ ਬਾਦਲ ਦਾ ਚੈਨਲ ਕਿਹਾ ਜਾਂਦਾ ਹੈ। ਅੱਛਾ, ਫਿਰ ਇਹ ਕਹਿੰਦੇ ਆ ਕਿ ਪਹਿਲਾਂ ਇਹ ਡੱਬੂ ਸ਼ਾਇਰ ਸਾਹਿਬ ਦੇ ਛਿੱਕ ਮਾਰ ਤੇ ਵੀ ਚੀਕਦਾ ਸੀ ਜੋ ਹੁਣ ਕਪਲਿਆਂ ਤੇ ਵੀ ਨਹੀਂ ਸੀ ਕਰਦਾ। ਪਹਿਲਾਂ ਹੀ ਉੱਚੀ ਉੱਚੀ ਰੌਲਾ ਪਾਉਂਦਾ ਸੀ, ਖੜਕੜ ਕਲਾਂ ਦੀ ਮਿੱਟੀ ਦੀ ਸਹੁੰ ਖਾਣਦਾ, ਪਰ ਹੁਣ ਮਿੱਟੀ ਦੀ ਮਾਈਨਿੰਗ ਤੇ ਬੋਲਦਾ ਹੀ ਨਹੀਂ। ਪਹਿਲਾਂ ਇਹ ਡੱਬੂ ਚਾਚੇ ਦੇ ਮੁੰਡੇ ਦੀ ਸ਼ਾਇਰੀ ਦਾ ਮਜ਼ਾਕ ਉਡਾਉਂਦਾ ਸੀ, ਪਰ ਅੱਜ ਕੱਲ ਥਰਮਲ ਵਿੱਚ ਹੋ ਰਹੀ ਮਾਈਨਿੰਗ ਤੇ ਕੁਝ ਵੀ ਨਹੀਂ ਬੋਲਦਾ। ਪਹਿਲਾਂ ਇਹ ਡੱਬੂ ਚਾਚੇ ਦੇ ਮੁੰਡੇ ਨੂੰ ਨਿਕੰਮਾ ਤੇ ਨਿਹਾਇਸ਼ ਕਹਿੰਦਾ ਸੀ ਅਤੇ ਅੱਜ ਕੱਲ ਆਪਣਿਆਂ ਨੂੰ ਹੀ ਰੌਲਾ ਪਾਉਣ ਤੋਂ ਰੋਕਦਾ। ਪਹਿਲਾਂ ਇਹ ਡੱਬੂ ਬਠਿੰਡੇ ਵਿੱਚ ਗੁੰਡਾ ਟੈਕਸ ਦੀਆਂ ਗੱਲਾਂ ਕਰਦਾ ਸੀ, ਪਰ ਅੱਜ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਚਾਚੇ ਦੇ ਮੁੰਡੇ ਬਾਰੇ ਮੂੰਹ ਵੀ ਨਹੀਂ ਖੋਲਦਾ। ਜਦੋਂ ਕਿਸੇ ਨੇ ਡੱਬੂ ਨੂੰ ਪੁੱਛਿਆ ਕਿ ਕੀ ਗੱਲ ਆ, ਅੱਜ ਕੱਲ ਵੀਰੇ ਬੋਲਦਾ ਨਹੀਂ, ਅੱਗੋਂ ਡੱਬੂ ਕਹਿੰਦਾ ਭਾਈ ਤਾਂ ਦੋਨੋਂ ਇੱਕ ਮਿਕ ਹੋ ਗਏ, ਸੋ ਆਪਣੇ ਆਕੇ ਦੇ ਹੁਕਮ ਦੀ ਪਾਲਣਾ ਕਰਦਾ ਅਤੇ ਮੈਂ ਸ਼ਾਇਰ ਦੇ ਉਲਟ ਬੋਲਣਾ ਬੰਦ ਕਰ ਦਿੱਤਾ। ਆਖਰ ਖੂਨ ਤਾਂ ਖੂਨ ਹੈ। ਡੱਬੂ ਕਿਹਨੂੰ ਕਹਿ ਰਹੇ ਇੱਥੇ? ਥੋੜਾ ਜਿਹਾ ਤੁਸੀਂ ਸਮਝ ਗਏ ਹੋਵੋਗੇ। ਚਾਚੇ ਤਾਏ ਬਠਿੰਡੇ ਦੇ ਵਿੱਚ ਬੋਲਣਾ ਮਤਲਬ ਕਿ ਸੁਖਬੀਰ ਸਿੰਘ ਬਾਦਲ ਤੇ ਮਨਪ੍ਰੀਤ ਸਿੰਘ ਬਾਦਲ ਤੇ ਦੋਸ਼ ਲਾ ਰਹੇ ਆ ਕਿ ਖੂਨ ਤਾਂ ਖੂਨ ਹੈ ਨਾ, ਇੱਕ ਮਿਕ ਹੋ ਗਏ ਆ। ਇਹ ਬਹੁਤ ਵੱਡੀ ਗੱਲ ਆ। ਅਸਲ ਦੇ ਵਿੱਚ ਕੀ ਆ ਕਿ ਥੋੜੇ ਦਿਨ ਪਹਿਲਾਂ ਜਿਹੜੇ ਹੈਗੇ ਆ ਨਾ ਸਰੂਪ ਸਿੰਗਲਾ ਜੀ ਬੜੇ ਉੱਘੇ ਲੀਡਰ ਆ, ਅਕਾਲੀ ਲੀਡਰ ਆ ਤੇ ਐਕਟਿਵ ਲੀਡਰ ਆ ਅਕਾਲੀ ਦਲ ਦੇ। ਉਹਨਾਂ ਨੇ ਮਾਈਨਿੰਗ ਫੜੀ ਹੈ, ਚੱਲ ਰਹੀ ਮਾਈਨਿੰਗ ਥਰਮਲ ਦੇ ਵਿੱਚ ਕਥਿਤ ਤੌਰ ਤੇ।
ਉਸ ਤੋਂ ਬਾਅਦ ਰਾਜਾ ਵੜਿੰਗ ਨੇ ਮੁੱਦਾ ਚੁੱਕ ਲਿਆ, ਕਿਉਂਕਿ ਇਹਨਾਂ ਦੀ ਆਪਸ 'ਚ ਟਸਲਬਾਜ਼ੀ ਹੈ। ਟਸਲਬਾਜ਼ੀ ਕਿਉਂ ਆ ਉਹ ਵੀ ਮੈਂ ਦੱਸ ਦਿੰਦਾ ਸੰਖੇਪ ਦੇ ਵਿੱਚ। ਅੱਛਾ, ਤੇ ਉਹ ਜੈਜੀਤ ਜੌਹਲ ਨੇ ਉਹਦੇ ਤੇ ਨਿਸ਼ਾਨਾ ਕੱਸਿਆ ਕਿ ਤੇਰੇ ਵੀ ਸਾਲੇ ਤੇ ਦੋਸ਼ ਨੇ, ਮਤਲਬ ਕਿ ਸਾਲਿਆਂ ਤੱਕ ਕਹਾਣੀਆਂ ਪਹੁੰਚ ਗਈਆਂ, ਉਧਰ ਮਨਪ੍ਰੀਤ ਬਾਦਲ ਦੇ ਸਾਲੇ ਤੱਕ ਤੇ ਉਧਰੋਂ ਰਾਜੇ ਵੜਿੰਗ ਦੇ ਸਾਲੇ ਤੱਕ। ਅਸਲ ਦੇ ਵਿੱਚ ਹੁਣ ਕਹਾਣੀ ਕੀ ਹੈ ਕਿ ਇਹ ਸਵਾਲ ਚੁੱਕ ਰਹੇ ਆ ਕਿ ਸੁਖਬੀਰ ਸਿੰਘ ਬਾਦਲ ਉਰੀ ਬੋਲ ਕਿਉਂ ਨਹੀਂ ਰਹੇ ਹੁਣ, ਨਾ ਇਹਨਾਂ ਦਾ ਚੈਨਲ ਜਾਂ ਇਹ, ਕਿਉਂਕਿ ਪਹਿਲਾਂ ਤੇ ਗੁੰਡਾ ਟੈਕਸ ਦੀ ਗੱਲ ਕਰਦੇ ਸੀ, ਫਲਾਂ ਕਰਦੇ ਸੀ, ਧਮਕਾ, ਉਹ ਇਸ ਕਰਕੇ ਕਿਉਂਕਿ ਬਠਿੰਡਾ ਇਲੈਕਸ਼ਨ ਤੋਂ ਬਾਅਦ ਦੋਨੇ ਇੱਕ ਮੁੱਕ ਹੋ ਗਏ। ਬਠਿੰਡਾ ਇਲੈਕਸ਼ਨ ਜਿਤਾਇਆ ਤਾਂ ਸਾਡੇ ਬੰਦਿਆਂ ਨੇ, ਇਹਦਾ ਤੱਤ ਸਾਰਿਆ। ਅਸਲ 'ਚ ਕਹਾਣੀ ਤੁਰਦੀ ਆ 2017 ਵਾਲੇ ਇਲੈਕਸ਼ਨ ਤੋਂ ਹੀ। ਜੇ ਆਪਾਂ ਦੇਖੀਏ ਤਾਂ ਮਾਨਸਾ ਦੇ ਵਿੱਚ ਇੱਕ ਟਿਕਟ ਜਾਂਦੀ ਸੀ ਜਿਹੜੀ ਰਾਜਾ ਵੜਿੰਗ ਲੈ ਆਇਆ ਸੀਗਾ, ਉਸ ਟਿਕਟ ਨੂੰ ਕਟਾ ਦਿੱਤਾ ਗਿਆ ਸੀਗਾ, ਤਾਂ ਉਹ ਟਿਕਟ ਮਿਲੀ ਸੀਗੀ ਮਨਪ੍ਰੀਤ ਬਾਦਲ ਦੇ ਕਹਿਣ ਤੇ ਇੱਕ ਖਾਸ ਪਰਿਵਾਰ ਨੂੰ। ਨੰਬਰ 2 ਰਾਜਾ ਵੜਿੰਗ ਮੰਤਰੀ ਮੰਡਲ ਦੀ ਕਹਿ ਲਓ ਕਿ ਦਹਲੀਜ਼ ਤੇ ਸਮਝਿਆ ਜਾਂਦਾ ਸੀ, ਪਰ ਉੱਥੇ ਵੀ ਕੈਂਚੀ ਮਾਰੀ ਤੇ ਰਾਜੇ ਵੜਿੰਗ ਨੂੰ ਇਹ ਲੱਗਦਾ ਕਿ ਕੈਂਚੀ ਮਾਰਨ ਵਾਲਾ ਕੋਈ ਹੋਰ ਨਹੀਂ, ਗਿੱਦੜਵੇ ਵਾਲਾ ਗੱਭਰੂ ਆ, ਮਤਲਬ ਸ਼ਾਇਰ ਜਿਹਨੂੰ ਕਹਿੰਦਾ। ਤੀਜਾ ਰੌਲਾ ਇਹਨਾਂ ਦਾ ਇਹ ਹੈ ਕਿ ਬਠਿੰਡੇ ਦੇ ਵਿੱਚੋਂ 30,000 ਵੋਟ ਘਟ ਗਈ ਸ਼ਹਿਰੀ ਦੇ ਵਿੱਚੋਂ, ਉਸ ਦੌਰ ਦੇ ਵਿੱਚ ਜਦੋਂ ਅਕਾਲੀਆਂ ਦਾ ਬਹੁਤ ਜ਼ਿਆਦਾ ਪਤਨ ਹੋ ਚੁੱਕਾ ਸੀਗਾ। ਇਹ ਤਾਂ ਹੀ ਕਹਿੰਦਾ ਕਿ ਇਹ ਰਲ ਚੁੱਕੇ ਆ, ਤੇ ਉੱਥੇ ਇਹਨੂੰ ਸ਼ੱਕ ਆ ਕਿ ਇਹਨਾਂ ਨੇ ਵੋਟ ਜਿਹੜੀ ਆ ਮਨਪ੍ਰੀਤ ਬਾਦਲ ਹੋਰਾਂ ਨੇ ਇੱਧਰ ਭੁਗਤਾਈ ਆ। ਨੰਬਰ 4 ਜਿੱਦਣ ਨਾਮਜ਼ਦਗੀ ਸੀ ਉਦੋਂ ਲਾਠੀ ਚਾਰਜ ਹੋਇਆ ਤੇ ਜਿਸ ਅਫਸਰ ਨੇ ਲਾਠੀ ਚਾਰਜ ਕੀਤਾ ਉਹ ਬਾਦਲ ਪਰਿਵਾਰ ਦਾ ਬਹੁਤ ਖਾਸ ਇਨਕਾਰ ਸੀਗਾ। ਇਹ ਗੱਲਾਂ ਨੇ ਜਿਹੜੀਆਂ ਇਹਨਾਂ ਦੋਨਾਂ ਲੀਡਰਾਂ ਨੂੰ ਆਮੋ ਸਾਹਮਣੇ ਕਰੀ ਬੈਠੀਆਂ ਨੇ। ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹ ਜਿਹੜੀ ਲੜਾਈ ਆ ਉਹ ਹੁਣ ਇੱਥੋਂ ਤੱਕ ਪਹੁੰਚ ਗਈ ਆ ਕਿ ਸ਼ਬਦਾਂ ਦਾ ਵੀ ਖਿਆਲ ਨਹੀਂ ਰੱਖਿਆ ਜਾ ਰਿਹਾ। ਡੱਬੂ ਵਗੈਰਾ ਇਹ ਸ਼ਬਦ ਮੈਂ ਸਮਝਦਾ ਕਿ ਬਹੁਤ ਹੇਠਲੇ ਮਿਆਰ ਦੇ ਆ। ਜਿਹੜੀ ਗੱਲ ਕਹਿਣੀ ਹੈ ਤੁਸੀਂ ਖੁੱਲ੍ਹ ਕੇ ਕਹੋ, ਤੱਤ ਸਾਰ ਤਾਂ ਇਹੀ ਨਿਕਲਦਾ ਨਾ ਜੋ ਆਪਾਂ ਪੜ੍ਹੀ ਆ, ਜਿਹੜੀ ਪੋਸਟ ਕੋਟ ਕਰੀ ਉਹਦਾ ਨਤੀਜਾ ਇਹੀ ਨਿਕਲਦਾ। ਤੇ ਜੇ ਗੱਲ ਕਹਿਣੀ ਆ ਫਿਰ ਸ਼ਰੇਆਮ ਕਹੋ, ਘੁੱਟ ਵੀ ਕੱਢਣਾ ਤੇ ਕਲਿੱਪ ਵੀ ਵਿਖਾਣਾ, ਉਹ ਦੋਵੇਂ ਚੀਜ਼ਾਂ ਇਕੱਠੀਆਂ ਨਹੀਂ ਚੱਲਦੀਆਂ। ਪਤਾ ਲੱਗ ਗਿਆ ਤੁਹਾਡਾ ਕਿ ਤੁਹਾਡੀ ਲੜਾਈ ਜਿਹੜੀ ਆ ਉਹ ਬਹੁਤ ਹੱਦ ਤੱਕ ਅੱਗੇ ਵੱਧ ਚੁੱਕੀ ਆ, ਤੇ ਇਹਨੂੰ ਹੁਣ ਛੇਤੀ ਕੀਤਿਆਂ ਸ਼ਾਂਤ ਵੀ ਨਹੀਂ ਕੀਤਾ ਜਾ ਸਕਦਾ, ਕਿਉਂਕਿ ਪਹਿਲਾਂ ਹੀ ਕਾਂਗਰਸ ਬੜੇ ਤੂਫਾਨਾਂ ਨਾਲ ਜੂਝਦੀ ਪਈ ਆ। ਜੀ ਜੀ, ਤੇ ਮਿੰਟੂ ਜੀ ਲੱਗਦਾ ਤਾਂ ਹੈਗਾ ਵੀ ਕਾਂਗਰਸ ਅਗਲੀਆਂ ਜਿਹੜੀਆਂ ਆ ਰਹੀਆਂ ਇਲੈਕਸ਼ਨਾਂ ਪਤਾ ਨਹੀਂ ਕੋਈ ਕੰਪੀਟੀਸ਼ਨ ਦੇ ਸਕੂਗੀ ਕਿ ਨਹੀਂ ਦੇ ਸਕੂਗੀ। ਇਹਨਾਂ ਦੇ ਆਪਸ ਦੇਖ ਹੀ ਰਹੇ ਆ ਵੀ ਇਹਨਾਂ ਦਾ ਰੋਜ਼ ਦਾ ਡੇਲੀ ਸੋਪ ਓਪਰਾ ਚੱਲਦਾ ਹੀ ਆ। ਕੀ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਜਿਹੜੇ ਆ ਇਹਨਾਂ ਦਾ ਜਿਹੜਾ ਮੁਕਾਬਲਾ ਤਗੜਾ ਹੋਣ ਦੀ ਉਮੀਦ ਹੈਗੀ ਆ, ਜਾਂ ਉਹਦੇ ਵਿੱਚ ਵੀ ਇੱਕ ਤਰਫਾ ਹੀ ਆਪਾਂ ਨੂੰ ਨਜ਼ਰ ਆਊਗਾ ਕੁਛ? ਨਹੀਂ, ਤਾਂ ਸਾਨੂੰ ਵੇਟ ਕਰਨਾ ਪਵੇਗਾ ਇਸ ਚੀਜ਼ ਵਾਸਤੇ। ਜੇ ਆਪਾਂ ਇਸ ਚੀਜ਼ ਨੂੰ ਐਨਾਲਾਈਜ਼ ਕਰਨਾ ਹੈ ਨਾ, ਫਿਰ ਆਪਾਂ ਨੂੰ ਵੇਟ ਕਰਨਾ ਪਏਗਾ ਕਿ ਨਵਜੋਤ ਸਿੰਘ ਸਿੱਧੂ ਦਾ ਕੀ ਰੁਖ ਰਹਿੰਦਾ, ਕਿਉਂਕਿ ਜਿੰਨੀ ਕੁ ਮੈਨੂੰ ਅੰਦਰੂਨੀ ਤੌਰ ਤੇ ਜਾਣਕਾਰੀ ਆ, ਜਿਹੜੇ ਕਾਂਗਰਸ ਦੇ ਨਾਲ ਜੁੜੇ ਬੰਦੇ ਆ ਜਾਂ ਸਿੱਧੂ ਦੇ ਨਾਲ ਜੁੜੇ ਬੰਦੇ ਆ ਖਾਸ ਤੌਰ ਤੇ, ਉਹ ਕਹਿ ਰਿਹਾ ਕਿ ਸਿੱਧੂ ਨੂੰ ਫੁੱਲ ਥਾਪੀ ਆ, ਮਤਲਬ ਕਿ ਸਿੱਧੂ ਨੂੰ ਤਿਆਰ ਕੀਤਾ ਜਾ ਰਿਹਾ ਅਗਲੇ ਭਵਿੱਖੀ ਲੀਡਰ ਵਜੋਂ। ਤੇ 2 ਸੂਬਿਆਂ ਤੇ ਉਹਨਾਂ ਦੀ ਖਾਸ ਆਖਿਆ ਕਿ ਉੱਤਰਾਖੰਡ ਤੇ ਪੰਜਾਬ ਇਹ ਜਿੱਤਣੇ ਹੀ ਜਿੱਤਣੇ ਆ 2022 ਦੇ ਵਿੱਚ, ਕਿਉਂਕਿ ਯੂਪੀ ਉਹ ਨਹੀਂ ਜਿੱਤ ਸਕਦੇ। ਫਿਰ ਹੋਰ ਮਣੀਪੁਰ ਦੇ ਵਿੱਚ ਵੀ ਹਾਲਤ ਕਾਂਗਰਸ ਦੀ ਪਤਲੀ ਆ, ਤੇ ਇਸ ਕਰਕੇ ਉਹ ਕਹਿੰਦੇ ਆ ਕਿ ਇੱਥੋਂ 2 ਥਾਵਾਂ ਤੋਂ ਬੜੀ ਭਾਰੀ ਉਮੀਦ ਆ। ਇਸ ਕਰਕੇ ਕਾਂਗਰਸ ਕੋਈ ਵੀ ਰਿਸਕ ਲੈਣ ਦੇ ਮੂਡ ਦੇ ਵਿੱਚ ਨਹੀਂ। ਸੋ ਆਪਾਂ ਨੂੰ ਵੇਖਣਾ ਪਏਗਾ ਕਿ ਸਿੱਧੂ ਵਾਲਾ ਕਿਸ ਤਰ੍ਹਾਂ ਵਾਪਰਦਾ, ਫਿਰ ਉਸ ਤੋਂ ਬਾਅਦ ਸਥਿਤੀ ਸਾਫ਼ ਹੋ ਜਾਏਗੀ। ਹੋ ਸਕਦਾ ਕੈਪਟਨ ਅਮਰਿੰਦਰ ਸਿੰਘ ਪਾਸੇ ਨਿਕਲ ਜਾਵੇ, ਫਿਰ ਉਦੋਂ ਸਮੀਕਰਨ ਵੱਖਰੇ ਹੋਣਗੇ। ਜੇ ਦੋਨੇ ਜੁੜ ਜਾਂਦੇ ਆ, ਦੋਨੇ ਇੱਕੋ ਟੀਮ 'ਚ ਰਹਿੰਦੇ, ਫਿਰ ਸਮੀਕਰਨ ਵੱਖਰੇ ਹੋਣਗੇ। ਸਿੱਧੂ ਵੱਖ ਹੋ ਜਾਂਦਾ, ਫਿਰ ਸਮੀਕਰਨ ਵੱਖਰੇ ਹੋਣਗੇ। ਉਸ ਤੋਂ ਬਾਅਦ ਹੀ ਤੈਅ ਹੋਏਗਾ ਕਿ ਦੂਜੇ ਨੰਬਰ ਤੇ ਕੌਣ ਆ, ਪਹਿਲੇ ਨੰਬਰ ਤੇ ਕੌਣ ਆ, ਤੀਜੇ ਨੰਬਰ ਤੇ ਕੌਣ ਆ। ਪਰ ਹਾਲ ਦੀ ਘੜੀ ਜਿਵੇਂ ਦੀ ਤਿਵੇਂ ਇਹ ਟੀਮ ਜਾਂਦੀ ਆ ਕਾਂਗਰਸ, ਮੇਰਾ ਮੰਨਣਾ ਹਾਲੇ ਵੀ ਉਹ ਥੋੜਾ ਦੂਜਿਆਂ ਵਿਰੋਧੀਆਂ ਤੋਂ ਅੱਗੇ ਹੀ ਜਾਂਦੀ ਹੈ। ਐਸਾ ਨਹੀਂ ਇੱਕ ਮੁਕਾਬਲੇ 'ਚੋਂ ਬਾਹਰ ਨੇ, ਕਿਉਂਕਿ ਹੋਰ ਆਪਸ਼ਨ ਹੈ ਨਹੀਂ ਛੇਤੀ ਕੀਤਾ। ਆਮ ਆਦਮੀ ਪਾਰਟੀ ਕੀ ਕਰਦੀ ਹੈ, ਕਿੰਨੇ ਉਹਦੇ 'ਚ ਫੇਸ ਆਉਂਦੇ ਆ, ਕਿਸ ਤਰ੍ਹਾਂ ਦੇ ਉਹ ਜਿਵੇਂ ਅੱਜ ਵਾਲਾ ਮੂਵ ਆ, ਕਿੰਨੇ ਕੁ ਇਸ ਤਰ੍ਹਾਂ ਦੇ ਅਸਰਦਾਰ ਮੂਵ ਚੱਲਦੀ ਆ, ਉਹ ਇਹਨਾਂ ਚੀਜ਼ਾਂ ਤੇ ਡਿਪੈਂਡ ਕਰਦਾ ਆ। ਜੀ ਜੀ ਜੀ, ਮਮਤਾ ਬੈਨਰਜੀ ਨੇ ਰਾਜਪਾਲ ਨੂੰ ਦੱਸਿਆ ਭ੍ਰਿਸ਼ਟ। ਦੇਖੋ ਗੱਲ ਤੇ ਇਹ ਹੈ ਕਿ ਚਲੋ ਦੋਸ਼ ਲਾਉਣੇ ਜਾਂ ਜਿੱਦਾਂ ਵੀ ਗੱਲ ਕਰਨੀ ਅੰਤਰਰਾਸ਼ਟਰੀ ਉਹ ਬੰਦੇ ਦੀ ਆਪਣੀ ਸਿਰਦਰਦੀ ਹੁੰਦੀ ਆ, ਕਿਉਂਕਿ ਉਹਨੇ ਭੁਗਤਣਾ। ਪਰ ਕਿਸੇ ਰਾਜਪਾਲ ਤੇ ਕੋਈ ਦੋਸ਼ ਬਿਨਾਂ ਤੱਥਾਂ ਤੋਂ ਨਹੀਂ ਲਾ ਸਕਦਾ, ਕਿਉਂਕਿ ਉਹਨਾਂ ਨੂੰ ਪਤਾ ਕਿ ਬਹੁਤ ਕਸੂਤਾ ਫਸ ਜਾਏਗਾ ਕੰਮ। ਔਰ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਵਨੀਤ ਨਾਰਾਇਣ ਜੀ ਬੜੇ ਉੱਘੇ ਜਰਨਲਿਸਟ ਨੇ। ਬਹੁਤ ਹੁਣ ਪਿੱਛੇ ਜੇ ਉਹਨਾਂ ਨੂੰ ਚੁੱਪ ਕਰਾਉਣ ਦਾ ਯਤਨ ਵੀ ਕੀਤਾ ਗਿਆ, ਕਿਉਂਕਿ
ਚੰਪਤ ਰਾਏ ਦਾ ਉਹ ਮਾਮਲਾ ਕੱਢ ਲਿਆਏ ਸਨ ਕਿ ਕਿਵੇਂ RSS ਦੇ ਹੀ ਨੇੜਲੇ ਇੱਕ ਪਰਿਵਾਰ ਦਾ ਜ਼ਮੀਨੀ ਝਗੜਾ ਸੀਗਾ ਤੇ ਤਕਰੀਬਨ 50 ਕਰੋੜ ਦੀ ਜ਼ਮੀਨ ਉਹਨਾਂ ਦੀ ਨੱਪੀ ਗਈ ਆ, ਕਥਿਤ ਤੌਰ ਤੇ ਦੋਸ਼ ਸਨ। ਉਸ ਤੋਂ ਬਾਅਦ ਉਹਨਾਂ ਤੇ ਮੁਕੱਦਮਾ ਵੀ ਦਰਜ ਕੀਤਾ ਗਿਆ। ਉਹਨਾਂ ਦੀ ਇੱਕ ਬੁੱਕ ਆ, ਕਾਫੀ ਲੰਮਾ ਸਮਾਂ ਪਹਿਲਾਂ ਪੜ੍ਹਨ ਦਾ ਥੋੜਾ ਮੌਕਾ ਮਿਲਿਆ ਸੀ, ਤਾਂ ਉਹਦੇ ਵਿੱਚ ਇਸ ਚੀਜ਼ ਦਾ ਜ਼ਿਕਰ ਆ। ਤਾਂ ਇਹ ਗੱਲ ਹਵਾ ਹਵਾਈ ਨਹੀਂ, ਮੈਂ ਗੱਲ ਕੋਟ ਕਰਕੇ, ਇਹ ਨਹੀਂ ਹੈ ਕਿ ਮੈਂ ਕੋਈ ਸਾਈਡ ਲੈ ਰਿਹਾ। ਮਮਤਾ ਬੈਨਰਜੀ ਦੀ ਲੀਡਰ ਆ ਤਾਂ ਕੁਛ ਵੀ ਇਹ ਕਰ ਸਕਦੇ ਆ। ਆਪਣੇ ਕਹਿਣ ਦਾ ਮਤਲਬ ਆ ਕਿ ਉਸ ਕਿਤਾਬ ਦੇ ਵਿੱਚ ਵੀ ਇਸ ਚੀਜ਼ ਦਾ ਜ਼ਿਕਰ ਹੈ। ਜ਼ੈਨ ਹਵਾਲਾ ਕਾਂਡ, ਜ਼ੈਨ ਹਵਾਲਾ ਕਾਂਡ ਜਿਹੜੇ 90 ਦੇ ਦਹਾਕੇ ਦੇ ਕਹਿ ਲਓ ਕਿ ਉਸ ਟਾਈਮ ਦੇ ਸੂਝਵਾਨ ਬੰਦੇ ਆ, ਜਿਹੜੇ ਰਾਜਨੀਤੀ ਨੂੰ ਉਸ ਟਾਈਮ ਵੀ ਸਮਝਦੇ ਸੀ, ਵੇਖਦੇ ਸੀ, ਭਾਸਦੇ ਸੀਗੇ, ਤਾਂ ਉਹ ਜ਼ਰੂਰ ਜਾਣਦੇ ਹੋਣਗੇ, ਉਹ ਜ਼ਰੂਰ ਜਾਣਦੇ ਹੋਣਗੇ ਕਿ ਇਹ ਮਾਮਲਾ ਜਿਹੜਾ ਬਹੁਤ ਉਦੋਂ ਛਿੜਿਆ ਸੀਗਾ। ਤਾਂ ਉਸ ਟਾਈਮ ਧਨਖੜ ਦਾ ਨਾਂ ਸੀ ਡਾਇਰੀਆਂ ਦੇ ਵਿੱਚ, ਤਾਂ ਇਹਨਾਂ ਨੇ ਉਹਦਾ ਹਵਾਲਾ ਦੇ ਕੇ ਹਵਾਲੇ ਕਾਂਡ ਦੇ ਨਾਲ ਜੋੜਿਆ, ਕਹਿੰਦੇ ਕਿ ਅਸਤੀਫਾ ਦੇਣਾ ਚਾਹੀਦਾ। ਪਰ ਇਹ ਗੱਲ ਦੇਖੋ, ਕਹਿਣੀ ਮੈਂ ਜਿਵੇਂ ਕਿਹਾ ਕਿ ਇਲਜ਼ਾਮ ਸੱਚੇ ਨੇ ਝੂਠੇ ਨੇ, ਉਹ ਬੜੀਆਂ ਪੁਰਾਣੀਆਂ ਕਹਾਣੀਆਂ ਨੇ ਇਸ ਤਰ੍ਹਾਂ ਦੀਆਂ, ਤੁਹਾਨੂੰ ਪਤਾ ਤੁਰੀਆਂ ਆਉਂਦੀਆਂ ਇੰਡੀਅਨ ਪੋਲੀਟੀਕਲ ਸਿਸਟਮ ਦੇ ਵਿੱਚ, ਤਾਂ ਸਭ ਕੁਛ ਹੈ ਹੀ ਹੈ। ਪਰੰਤੂ ਗੱਲ ਇਹ ਆ ਕਿ ਇਸ ਟਾਈਮ ਕੁਛ ਰਾਜ ਜੁਰਤ ਵਿਖਾ ਰਹੇ ਆ, ਕੇਂਦਰ ਦੀ ਅੱਖ 'ਚ ਅੱਖ ਪਾਉਣ ਦੀ। ਉਹ ਰਾਜ ਕਿਤੇ ਨਾ ਕਿਤੇ ਗੈਰਤ ਵਿਖਾ ਰਹੇ ਆ। ਤਮਿਲਨਾਡੂ ਵਾਲੇ ਤਾਂ ਕਹਿੰਦੇ ਕਿ ਅਸੀਂ ਗੌਰਮੈਂਟ ਆਫ ਇੰਡੀਆ ਕਹਿਣ ਦੀ ਥਾਂ ਤੇ ਯੂਨੀਅਨ ਕਵਾਂਗੇ, ਮਤਲਬ ਕਿ ਜਿੱਦਾਂ ਤੁਹਾਡੇ ਇੱਧਰ ਕਿਹਾ ਜਾਂਦਾ ਯੂਨਾਈਟਿਡ ਸਟੇਟ ਜੀ, ਤਾਂ ਇਸੇ ਤਰ੍ਹਾਂ ਉਹ ਕਹਿੰਦੇ ਕਿ ਅਸੀਂ ਗੌਰਮੈਂਟ ਆਫ ਇੰਡੀਆ ਦੀ ਥਾਂ ਤੇ ਜੋ ਯੂਨੀਅਨ ਸ਼ਬਦ ਇਸਤੇਮਾਲ ਕੀਤਾ ਜਾਂਦਾ ਉਹ ਕਵਾਂਗੇ। ਇਹ ਗੱਲ ਕੁਛ ਛੋਟੀ ਨਹੀਂ ਹੈ, ਤੇ ਮਾਇਨੇ ਬਹੁਤ ਵੱਡੇ ਨੇ ਜੀ। ਕੇਰਲ ਆਪਣੇ ਪੱਧਰ ਤੇ ਲੜਾਈ ਲੜਦਾ ਕੇਂਦਰ ਦੇ ਨਾਲ। ਆ ਸਾਡੇ ਵਾਲੇ ਵੇਖ ਲਓ, ਇਹ ਆਪੋਜ਼ਿਟ ਨੇ ਭਾਜਪਾ ਦੇ। ਕਦੇ ਸਾਡੇ ਕੋਈ ਧੱਕੇ ਵਿਤਕਰੇ ਜਾਂ ਸਾਡਾ ਜਿਹੜਾ ਆਰਥਿਕ ਤੌਰ ਤੇ ਨੁਕਸਾਨ ਕੀਤਾ ਜਾ ਰਿਹਾ ਜਾਣ ਬੁੱਝ ਕੇ, ਕਦੇ ਇਹਦੇ ਤੇ ਖੁੱਲ ਕੇ ਗੱਲ ਹੀ ਨਹੀਂ ਕਰਦੇ। ਸੋ ਗੱਲ ਇਹ ਨਹੀਂ ਹੈ ਕਿ ਮੈਂ ਨਹੀਂ ਕਹਿੰਦਾ ਕਿ ਝੂਠੇ ਦੋਸ਼ ਲਾਈ ਜਾਓ, ਐਵੇਂ ਲੜੀ ਜਾਓ, ਜਾਬਾਂ ਦਾ ਭੇੜ ਕਰੀ ਜਾਓ। ਮਤਲਬ ਕਿ ਇੱਕ ਮੁੱਖ ਮੰਤਰੀ ਦੀ ਆਵਾਜ਼ ਦੇਖੋ ਬੰਗਾਲ ਤੋਂ ਕਿੱਥੇ ਤੱਕ ਪਹੁੰਚੀ ਆ। ਅੱਜ ਆਪਾਂ ਗੱਲ ਕਰਨ ਡਏ ਆ, US ਤੱਕ ਪਹੁੰਚੀ ਪਈ ਆ। ਤਾਂ ਇੱਕ ਚੀਫ ਮਿਨਿਸਟਰ ਦਾ ਬੋਲਣਾ ਕੋਈ ਛੋਟੀ ਗੱਲ ਨਹੀਂ ਹੁੰਦੀ, ਅੱਖ ਚੱਕ ਪਾ ਕੇ ਗੱਲ ਕਰਨੀ ਕੋਈ ਛੋਟੀ ਗੱਲ ਨਹੀਂ ਹੁੰਦੀ, ਪਰ ਉਹਦੇ ਵਾਸਤੇ ਹੌਸਲਾ ਵੱਡਾ ਚਾਹੀਦਾ। ਉਹ ਹੌਸਲਾ ਵੱਡਾ ਕਿਹੜੀ ਕੁਲਫੀ ਚੂਪ ਕੇ ਲਿਆ ਜਾ ਸਕਦਾ, ਉਹਦੇ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ। ਕੀ ਇਹਨਾਂ ਨੂੰ ਮੁਕਤਾ ਦਈਏ? ਸੋ ਹਾਲ ਦੀ ਘੜੀ ਉਹਨਾਂ ਸਟੇਟਾਂ ਤੇ ਨਜ਼ਰ ਬਣੀ ਹੋਈ ਆ ਜਿਹੜੇ ਕਿ ਪੂਰੇ ਅੜ ਫਸ ਕੇ ਚੱਲ ਰਹੇ ਇਹਨਾਂ ਦੇ ਨਾਲ। ਜੀ ਬਿਲਕੁਲ ਬਿਲਕੁਲ। ਅਗਲੀ ਗੱਲ ਕਰ ਲਈਏ, ਮਹਾਮੰਡਲੇਸ਼ਵਰ ਨੇ ਕੀਤੀ ਭਾਰਤੀ ਸੰਵਿਧਾਨ ਨੂੰ ਬਦਲਣ ਦੀ ਵਕਾਲਤ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜੇ ਇਸ ਦੇਸ਼ ਦਾ ਕਿਤੇ ਸੁਧਾਰ ਕਰਨਾ ਹੋਵੇ ਨਾ, ਸਭ ਤੋਂ ਪਹਿਲਾਂ ਜਿਹੜੇ ਇਸ ਤਰ੍ਹਾਂ ਦੇ ਨਠੱਲੇ ਨਿਕੰਮੇ ਸਾਧੂ ਆ ਨਾ, ਇਹ ਕਾਬੂ ਕਰਨ ਦੀ ਜ਼ਰੂਰਤ ਆ। ਬੇੜਾ ਗਰਕ ਸਾਧਾਂ ਦੀ ਇੱਕ ਟੋਲੀ ਨੇ ਕਰ ਰੱਖਿਆ। ਸਾਰੇ ਤਾਂ ਨਹੀਂ, ਸਾਰੇ ਧਾਰਮਿਕ ਪੁਰਸ਼ ਨਹੀਂ ਮੈਂ ਮਾੜੇ ਕਹਿ ਸਕਦਾ ਕਦੇ ਵੀ, ਤਾਂ ਕੁਝ ਕੁ ਐਸੇ ਨੇ ਜਿਨ੍ਹਾਂ ਨੇ ਇਸ ਦੇਸ਼ ਨੂੰ ਉਸ ਰਾਹ ਤੇ ਤੁਰ ਦਿੱਤਾ ਹੈ ਕਿ ਬਗਲੀ 'ਚ ਕੱਖ ਨਹੀਂ ਰਿਹਾ, ਕੁਛ ਨਹੀਂ ਝੋਲੇ ਦੇ ਵਿੱਚ ਇਸ ਟਾਈਮ, ਕੱਖ ਨਹੀਂ ਹੈਗਾ। ਇਕੋਨਮੀ ਬਿਲਕੁਲ ਧਾਰਾਸ਼ਾਹੀ ਹੋ ਗਈ ਆ। ਪਰ ਐਸਾ ਬ੍ਰੇਨ ਵਾਸ਼ ਕਰ ਦਿੱਤਾ ਜਨਤਾ ਦਾ ਕਿ ਉਹ ਕਹਿੰਦੇ ਕਿ ਨਾ ਰਾਸ਼ਟਰ ਤੇ ਹਿੰਦੂ ਬਣ ਜਾਣਾ ਚਾਹੀਦਾ, ਫਲਾਣਾ ਧਮਕਾਣਾ ਹੋਣਾ ਚਾਹੀਦਾ, ਬਸ ਫਲਾਣਾ ਜਿਹੜਾ ਭਾਈਚਾਰਾ ਇਹਨਾਂ ਨੂੰ ਤਾਂ ਬਸ ਚਬਾ ਕੇ ਖਾ ਜਾਓ, ਮਤਲਬ ਕਿ ਜ਼ਹਿਰ ਭਰ ਦਿੱਤਾ। ਔਰ ਇਹੋ ਜਿਹੇ ਸਾਧੂ ਦਾ ਕੰਮ ਕੀ ਹੁੰਦਾ ਜਿਹੜਾ ਜੋੜੇ ਸਮਾਜ ਨੂੰ, ਇੱਕ ਕਿੱਧਰ ਨੂੰ ਤੁਰੇ ਫਿਰਦੇ। ਵੈਸੇ ਤੇ ਗੱਲ ਇਹ ਆ ਕਿ ਜੇ ਹਾਈ ਗੱਲ ਕੋਈ ਘੱਟ ਗਿਣਤੀਆਂ 'ਚ ਉੱਠ ਕੇ ਕਹਿ ਦੇਵੇ, ਮੁਸਲਮਾਨ ਕਹਿ ਦੇਣ ਕਿ ਸ਼ਰੀਅਤ ਦਾ ਕਾਨੂੰਨ ਅਸੀਂ ਲਾਗੂ ਕਰਨਾ, ਬਈ ਭਾਵੇਂ ਕੁਛ ਵੀ ਹੋ ਜੇ, ਸ਼ਰੀਅਤ ਵਾਲਾ ਇਸਲਾਮ ਬਣਾਓ, ਜਿੱਦਾਂ ਉਹ ਉਹਨਾਂ ਦੇ ਧਰਮ ਦੇ ਮੁਤਾਬਕ ਉਹਨਾਂ ਦੀ ਮਾਨਤਾ ਹੈ, ਜਿੱਦਾਂ ਕਿ ਸਾਰੇ ਸੰਸਾਰ ਤੇ ਇਸਲਾਮ ਦਾ ਪ੍ਰਸਾਰ ਹੋਣਾ ਚਾਹੀਦਾ, ਰਾਜ ਹੋਣਾ ਚਾਹੀਦਾ ਹੈ। ਤਾਂ ਜੇ ਉਹ ਕਹਿ ਦੇਣ, ਫਿਰ ਇਹਨਾਂ ਨੇ ਚੱਕ ਕੇ ਉਹ ਬੰਦਾ ਅੰਦਰ ਸੁੱਟ ਦੇਣਾ ਕਿ ਸੰਵਿਧਾਨ ਦੇ ਮੁਤਾਬਕ ਨਹੀਂ, ਸ਼ਰੀਅਤ ਦੇ ਮੁਤਾਬਕ ਦੇਸ਼ ਚਲਾਓ। ਫਿਰ ਕੀ ਛੱਡ ਦੇਣਗੇ ਉਸ ਬੰਦੇ ਨੂੰ? ਇਹ ਤਾਂ ਇਹ ਕਿਹੜਾ ਮਹਾਮੰਡਲੇਸ਼ਵਰ ਆ, ਹੱਦ ਹੋ ਗਈ ਆ। ਵੈਸੇ ਅੱਗੇ ਵੀ ਪੁੱਠੇ ਸਿੱਧੇ ਬਿਆਨ ਦੇਣ ਵਾਸਤੇ ਜਿਹੜਾ ਮਸ਼ਹੂਰ ਆ ਯਤਿੰਦਰ ਆ ਦਾ ਨਾਮ, ਪਰ ਮੈਨੂੰ ਨਹੀਂ ਇਹ ਲੱਗਦਾ ਕਿ ਚੰਗੀਆਂ ਗੱਲਾਂ ਕਰ ਰਹੇ ਆ। ਬਹੁਤ ਬੇਕਾਰ ਗੱਲ ਆ ਕਿ ਤੁਸੀਂ ਕਹਿ ਰਹੇ ਹੋ ਕਿ ਸੰਵਿਧਾਨ, ਨਵੀਂ ਸੰਸਦ ਦੇ ਨਾਲ ਸੰਵਿਧਾਨ ਬਦਲ ਦੇਣਾ ਚਾਹੀਦਾ। ਸੰਵਿਧਾਨ ਨਹੀਂ ਹੈ ਤੁਹਾਡਾ ਜਿਹੜਾ ਲੀਡਰ ਬੈਠਾ ਉੱਤੇ ਹਿੰਦੂ ਹਿਰਦੇ ਸਮਰਾਟ ਜਿਹਨੂੰ ਕਹਿੰਦੇ, ਇਹਨੂੰ ਬਦਲਣ ਦੀ ਜ਼ਰੂਰਤ ਆ। ਗੱਲ ਇਹਨੂੰ ਕੋਈ ਔਰ ਦੀ ਨਹੀਂ ਪਤਾ, ਕੋਈ ਇਹਨੂੰ ਲੱਗ ਨਹੀਂ ਰਿਹਾ। ਉਹ ਮੈਂ ਕੱਲ ਤੁਹਾਨੂੰ ਕੋਵਿਸ਼ੀਲਡ ਦੀ ਗੱਲ ਕਹੀ ਸੀ ਨਾ ਜੀ, ਆ ਸੁਣ ਲਓ, ਇਸ ਪਾਸੇ ਕਦੇ ਬੋਲਦੇ ਨਹੀਂ। ਕੋਵਿਸ਼ੀਲਡ ਦੇ ਮਾਮਲੇ 'ਚ EU ਨੇ ਇਹ ਗੱਲ ਆਖੀ, ਉਹਨਾਂ ਆਖਿਆ ਕਿ
ਇਹ ਅਪਲਾਈ ਕਰਨਾ ਪੈਣਾ ਸੀ ਤੁਹਾਨੂੰ, ਅਪਲਾਈ ਕਰਨਾ ਸੀ। ਸੀਰਮ ਇੰਸਟੀਚਿਊਟ ਦਾ ਕੰਮ ਸੀ, ਕਿਉਂਕਿ ਜਿਹੜੀ ਵੈਕਸੀਨ ਮਤਲਬ ਕਿ ਵੱਖ-ਵੱਖ ਕੰਪਨੀਆਂ ਬਣਾ ਰਹੀਆਂ, ਭਾਵੇਂ ਫਾਰਮੂਲਾ ਇੱਕੋ ਹੈ, ਉਹਨਾਂ ਨੂੰ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਹੀ ਅਪਲਾਈ ਕਰਨਾ ਪਊਗਾ। ਹੁਣ ਸੀਰਮ ਇੰਸਟੀਚਿਊਟ ਨੇ ਜਾਂ ਇੰਡੀਅਨ ਗੌਰਮੈਂਟ ਨੇ ਅਪਲਾਈ ਨਹੀਂ ਕੀਤਾ, ਅਸੀਂ ਕੀ ਕਰੀਏ? ਆਹ ਗੱਲ ਕੋਈ ਛੋਟੀ ਹੈ? ਆਹ ਗੱਲ ਕੋਈ ਛੋਟੀ ਹੈ? ਨਾ, ਕਿਸੇ ਨੇ ਇੱਥੇ ਗੱਲ ਗੌਲੀ ਨਹੀਂ, ਕਿਸੇ ਚੈਨਲ ਤੇ ਖਬਰ ਦਿਖਾ ਦਿਓ ਇਸ ਤਰ੍ਹਾਂ ਦੀ ਹੋਈ ਹੈ। ਏਡੀ ਨਾ ਅਹਿਲੀਅਤ ਨਕਮਾਪਨ। ਫਿਰ ਦੂਜੇ ਪਾਸੇ ਕਹਿੰਦੇ ਆ ਕਿ ਦੇਖੋ ਇਹ ਜਿਹੜਾ ਸੰਵਿਧਾਨ ਹੈ ਨਾ, ਫਰਕ ਕਰਦਾ ਤੇ ਰਿਜ਼ਰਵੇਸ਼ਨ ਤੇ ਵੀ ਦੁਬਾਰਾ ਰਿਵਿਊ ਹੋਣਾ ਚਾਹੀਦਾ ਹੈ। ਅਸਲ ਦੇ ਵਿੱਚ ਮਨਸ਼ਾ ਹੀ ਇਹਨਾਂ ਦੀ ਇਹ ਆ। ਮੈਂ ਵਾਰ-ਵਾਰ ਕਹਿੰਦਾ ਕਿ ਇਹ ਜਿਹੜੇ ਕੱਟੜਵਾਦੀ ਲੋਕ ਆ ਇਸ ਟਾਈਮ, ਜਿਨ੍ਹਾਂ ਦੀ ਕਹਿ ਲਓ ਕਿ ਆਪਣੀ ਜ਼ਹਿਨੀਅਤ ਦੇ ਵਿੱਚ ਇਹ ਗੱਲ ਘਰ ਘਰੀ ਖੜੀ ਹੈ ਕਿ ਆ ਇੱਕ ਦਰਜੇ ਤੇ ਆ, ਦੂਜੇ ਦਰਜੇ ਤੇ ਆ, ਤੀਜੇ ਦਰਜੇ ਤੇ ਆ, ਚੌਥੇ ਦਰਜੇ ਤੇ ਆ ਨਾਗਰਿਕ, ਬਰੋਬਰਤਾ ਜਿਹਨੂੰ ਸਮਝਦੇ ਨਹੀਂ, ਤਾਂ OBC ਤੇ ਜਿਹੜੇ ਹੇਠਲੇ ਦਰਜੇ ਦੇ ਸਮਝਦੇ ਆ ਜਿਹਨਾਂ ਨੂੰ ਛੂਟ, ਉਹਨਾਂ ਦੋਨਾਂ ਨੂੰ ਇਹ ਗਰਕ ਕਰਨ ਤੇ ਤੁਲੇ ਹੋਏ ਨੇ। ਇੱਕ ਦੀ ਖੁਸ਼ਹਾਲੀ ਖੇਤੀ ਨਾਲ ਜੁੜੀ, ਇੱਕ ਦੀ ਰਿਜ਼ਰਵੇਸ਼ਨ ਦੇ ਨਾਲ ਜੁੜੀ ਆ, ਦੋਨਾਂ ਤੋਂ ਖੋਹ ਲੈਣੀ ਚਾਹੁੰਦੇ ਆ। ਇਹ ਗੱਲਾਂ ਇਹਨਾਂ ਦੀ ਜ਼ੁਬਾਨ ਤੇ ਐਵੇਂ ਨਹੀਂ ਆ ਰਹੀਆਂ, ਇਹ ਇੱਕ ਆਈਡੀਓਲੋਜੀ ਦਾ ਧੁਰਾ ਹੈ। ਦੇਖੋ OBC ਆ, ਉਹਨੇ ਅੱਜ ਕਹਿ ਦਿੱਤਾ ਕਿ ਮੁਸਲਮਾਨ ਤਾਂ ਇੱਥੇ ਡਿਪਟੀ CM ਜਾਂ CM ਬਣ ਕੇ ਰਹੂਗਾ, ਤੇ ਉਹਦੇ ਬਾਰੇ ਸਾਕਸ਼ੀ ਮਹਾਰਾਜ ਇੱਕ ਵਾਰੀ ਬੋਲ ਗਿਆ ਸੀ, ਕਹਿੰਦਾ ਸਾਡਾ ਮਿੱਤਰ ਆ। ਅਮਾਰਚ ਦੀ ਗੱਲ ਆ। ਗੱਲਾਂ ਮੂੰਹ ਤੇ ਐਵੇਂ ਥੋੜ੍ਹੀ ਆਉਂਦੀਆਂ ਨੇ ਗੱਲਾਂ, ਇਹ ਜਿਹੜੀਆਂ ਨੇ ਨਾ, ਜੋ ਚੱਲਦਾ ਹੁੰਦਾ ਬੰਦੇ ਦਾ, ਕਹਿੰਦੇ ਕਿ ਅਸਲ ਬੰਦਾ ਬੰਦੇ ਦੀ ਜ਼ੁਬਾਨ ਦੇ ਉੱਲੇ ਹੀ ਹੁੰਦਾ, ਬਸ ਬੋਲਣ ਦੀ ਦੇਰ ਆ। ਸੋ ਇਹ ਚੀਜ਼ਾਂ ਫਿਰ ਵੇਖੋ, ਜਿਹੜੀ ਹੈਗੀ ਹੈ ਸਾਡੀ ਇੰਡੀਅਨ ਮੈਡੀਕਲ ਐਸੋਸੀਏਸ਼ਨ IMA, ਉਹਨੂੰ ਕਹਿੰਦੇ ਈਸਾਈਆਂ ਦੀ ਹੈ, ਬੰਦ ਕਰੋ ਇਹਨੂੰ, ਬੈਨ ਕਰੋ, ਇਹਨਾਂ ਦੇ ਪਰਚੇ ਕਰੋ। ਐਡਾ ਕਿਹੜਾ ਸੰਤ ਹੋਏਗਾ, ਇਹਨੂੰ ਕੀ ਕਹੀਏ ਹੁਣ, ਉਮਰ ਤੋਂ ਵੱਡੀ ਦਾ। ਸੋ ਥੋੜ੍ਹਾ ਬਹੁਤਾ ਜੇ ਤੁਹਾਨੂੰ ਨਹੀਂ ਇਹਨਾਂ ਸਿਆਸੀ ਗੱਲਾਂ ਦਾ ਪਤਾ, ਨਹੀਂ ਇਕੋਨਮੀ ਬਾਰੇ ਪਤਾ, ਨਹੀਂ ਸੰਵਿਧਾਨ ਬਾਰੇ ਪਤਾ, ਚੁੱਪ ਹੀ ਰਹਿ ਲਓ, ਚੁੱਪ ਵੀ ਨਹੀਂ ਰਹਿਣਾ। ਸੋ ਮੈਂ ਕਹਿੰਦਾ ਕਿ ਜੇ ਇਸ ਦੇਸ਼ ਨੂੰ ਸਹੀ ਰਸਤੇ ਤੇ ਲਿਜਾਣਾ, ਸਭ ਤੋਂ ਪਹਿਲਾਂ ਇਸ ਤਰ੍ਹਾਂ ਦੇ ਜਿਹੜੇ ਸਾਧਾਂ ਦੀ ਟੋਲੀ ਹੈ ਨਾ, ਨਕਮੇ ਢੱਲੇ ਵਿਹਲੜ ਜਿਹੜੇ ਆ, ਇਹਨਾਂ ਨੂੰ ਚੁੱਪ ਕਰਾਉਣ ਦੀ ਜ਼ਰੂਰਤ ਹੈ ਪਹਿਲਾਂ। ਜੀ ਜੀ, ਤੇ ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਜੀ ਅਗਲੀ ਵਾਰ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਵੈਸੇ ਇੱਕ ਨਾ ਗੱਲ ਰਹਿ ਗਈ ਸੀ, ਜਾਂਦੇ ਜਾਂਦੇ ਮੈਂ ਕਹੀ ਜਾਵਾਂ, ਹੁਣ ਸੁੱਤਾ ਨਹੀਂ ਜਾਣਾ। ਇਹ ਮਾਂ ਮੰਡਲੇਸ਼ਵਰ ਉਦੋਂ ਚੁੱਪ ਰਹਿੰਦੇ ਆ ਜਦੋਂ ਹਿੰਦੂਆਂ ਦੇ ਬੰਦਿਆਂ ਨੂੰ US ਦੇ ਵਿੱਚ ਲਿਆ ਕੇ ਮੰਦਿਰ ਦੇ ਨਿਰਮਾਣ ਚ ਲਾ ਦਿੰਦੇ ਆ ਤੇ ਉਹਨਾਂ ਦਾ ਮਿਹਨਤਾਨਾ ਵੀ ਖਾ ਲੈਂਦੇ, ਉਦੋਂ ਨਹੀਂ ਬੋਲਦੇ। ਨਾ ਜੀ, ਇਹ ਤਾਂ ਅਕਸਰ ਇੱਦਾਂ ਹੀ ਜਿਹੜਾ ਹੁੰਦਾ ਆ, ਇਹ ਉੱਥੇ ਹੀ ਭਾਂਡੇ ਖੜਕਾਉਂਦੇ ਆ ਜਦੋਂ ਉਹਨਾਂ ਨੂੰ ਪਤਾ ਆਵਾਜ਼ ਜ਼ਿਆਦਾ ਸੁਣਦੀ ਆ। ਤੇ ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਮਿਲਦੇ ਹਾਂ ਜੀ ਫਿਰ, ਸਤਿ ਸ਼੍ਰੀ ਅਕਾਲ। ਧੰਨਵਾਦ, ਸਤਿ ਸ਼੍ਰੀ ਅਕਾਲ। ਤੇ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜੀ, ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।